ਉਹ ਇੱਕ ਦਿਨ ਬਸ ਏਦਾਂ ਹੀ ਉਹ ਇੱਕ ਪਲੇਅਰ ਸ਼ਾਰਟ ਸੀ, ਉਹਨਾਂ ਨੇ ਕਿਹਾ ਕਿ ਤੂੰ ਖੇਡਣਾ ਹੈ, ਤੇ ਮੈਂ ਕਿਹਾ ਸ਼ੋਰ। ਤੇ ਉਹ ਏਦਾਂ ਹੀ ਜੁਆਇਨ ਕਰ ਲਿਆ, ਉੱਥੇ ਉਹਨਾਂ ਨਾਲ ਖੇਡਣ ਲੱਗ ਪਏ। ਜਨਮ ਮੇਰਾ ਨਿਊਯਾਰਕ ਦਾ ਆ। ਕੁਝ ਸਾਲ ਅਸੀਂ ਉੱਥੇ ਰਹੇ ਆ ਇੰਡੀਆ ਦੇ ਵਿੱਚ। ਚਾਈਲਡਹੁੱਡ ਦੇ ਕੁਝ ਸਾਲ ਜਿਹੜੇ ਅਸੀਂ ਉੱਥੇ ਸਪੈਂਡ ਕੀਤੇ ਆ। ਕ੍ਰਿਕਟ ਬੀਇੰਗ ਅ ਮੇਨ ਸਟ੍ਰੀਮ ਸਪੋਰਟ ਇਨ ਇੰਡੀਆ, ਉੱਥੇ ਦੇਖੀ ਆ ਕ੍ਰਿਕਟ ਸਾਰੀ। ਨੈਚੁਰਲੀ ਤੇਜ਼ ਸੀਗਾ ਮੈਂ, ਫਾਸਟ ਬੋਲਿੰਗ ਕਰ, ਪੇਸ ਮੇਰੀ ਨੈਚੁਰਲੀ ਤੇਜ਼ ਸੀਗੀ। ਤੇ ਉੱਥੋਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹਨਾਂ ਤੁਹਾਡੇ ਮੁੰਡੇ 'ਚ ਟੈਲੈਂਟ ਆ, ਇਹਨੂੰ ਲੀਗ ਵਗੈਰਾ ਖੇਡਣੀ ਚਾਹੀਦੀ ਹੈ ਨਾ। ਐਜ਼ ਅ ਫੈਮਿਲੀ ਹਰ ਕਿਸੇ ਦੀ ਲਾਈਫ 'ਚ ਆਉਂਦਾ ਟਾਈਮ ਜਿੱਥੇ ਤੁਸੀਂ ਥੋੜਾ ਸਟਰਗਲ ਕਰਦੇ ਆ। ਸੋ ਇੱਕ ਉਹ ਪੁਆਇੰਟ ਸੀ ਜਿੱਥੇ ਮੈਨੂੰ ਸਕੂਲ ਛੱਡਣਾ ਪਿਆ, ਥੋੜਾ ਜੌਬ ਕਰਨੀ ਪਈ। ਕਾਫੀ ਲੇਬਰ ਜੌਬਸ ਵੀ ਕੀਤੀ ਆ। ਕਾਰ ਗੈਰੇਜ ਸੀਗੀ ਇੱਥੇ ਸਾਡੇ ਓਲਡ ਬ੍ਰਿਜ ਦੇ ਵਿੱਚ। ਉਹ ਆਪਣੇ ਹੀ ਸੀ, ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6-6:30 ਵਜੇ ਤਾਈਂ। ਉਦੋਂ ਤਾਂ ਫਿਰ ਪ੍ਰੈਕਟਿਸ ਦਾ ਕੋਈ ਟਾਈਮ ਨਹੀਂ ਮਿਲਦਾ ਹੋਣਾ। ਹਾਂਜੀ, ਫਿਰ ਪ੍ਰੈਕਟਿਸ ਜਾਂ ਸਵੇਰੇ 6 ਵਜੇ ਉੱਠ ਕੇ ਕਰਦਾ ਸੀ, ਪਹਿਲਾਂ ਜਾਂਦਾ ਸੀ ਕਰਨ। ਤੇ ਫਿਰ ਸ਼ਾਮ ਨੂੰ ਆ ਕੇ ਰਾਤ ਨੂੰ ਕਰਨ ਜਾਣਾ। ਤੇ ਉਸਲੇ ਫੋਨ ਹੁੰਦੇ ਸੀਗੇ, ਤੇ ਉਹ ਡੈਸਕਟਾਪ ਤੇ ਮੈਂ YouTube ਵੈਬ ਬਰਾਊਜ਼ਰ ਤੇ ਕ੍ਰਿਕਟ ਦੀਆਂ ਵੀਡੀਓ ਸਰਚ ਕਰ ਕਰਕੇ ਬੋਲਿੰਗ ਐਕਸ਼ਨ ਇਹ ਉਹ, ਫਿਰ ਅਲੱਗ-ਅਲੱਗ ਪਲੇਅਰ ਦੇ ਐਕਸ਼ਨ ਕਾਪੀ ਕਰਨੇ, ਇਹ ਕਰਨੇ। ਤੇ ਉਹ ਇੱਕ ਨਵੀਂ ਲਾਈਫ, ਜਿੱਦਾਂ ਲਾਈਕ ਉਹ ਇੱਕ ਨਵੀਂ ਐਕਸਾਈਟਮੈਂਟ ਆ ਗਈ ਸੀਗੀ ਲਾਈਫ ਦੇ ਵਿੱਚ। ਇਹਨੇ ਕਿੱਥੇ ਆਉਣਾ, ਕਹਿੰਦੇ ਚੱਲ ਜੇ ਕ੍ਰਿਕਟ ਸਿੱਖਣੀ ਤੂੰ। ਮੈਂ ਇਨਸਿਸਟ ਕੀਤਾ ਤੇ ਕਹਿੰਦੇ ਸਵੇਰੇ 6 ਵਜੇ ਮੇਰੇ ਘਰ ਆ ਜੀ। ਅੱਛਾ। ਤੇ ਉਹ ਮੈਨੂੰ ਇੰਨੀ ਐਕਸਾਈਟਮੈਂਟ ਸੀ, ਮੈਨੂੰ ਉਸ ਦਿਨ ਰਾਤ ਨੂੰ ਨੀਂਦ ਨਾ ਆਈ। ਮੈਂ ਨਾ ਤੇ ਐਕਸਾਈਟਮੈਂਟ ਚ ਮੈਂ ਸਵੇਰੇ ਅਰਾਊਂਡ 5:45 ਹੀ ਚਲ ਗਿਆ ਉਹਨਾਂ ਦੇ ਘਰੇ, ਜਾ ਕੇ ਨੌਕ ਕੀਤਾ। ਤੇ ਉਹ ਦੇਖ ਕੇ ਹੈਰਾਨ ਹੋ ਗਏ, ਉਹ ਮੁੰਬਈ ਤੋਂ ਆ ਐਕਚੁਅਲੀ। ਤੇ ਉਹ ਦੇਖ ਕੇ ਹੈਰਾਨ ਹੋ ਗਏ, ਕਹਿੰਦੇ ਕਿ ਤੂੰ ਪਾਗਲ ਹੈ, ਮੈਨੂੰ ਸਵੇਰੇ ਆ ਕੇ ਠਾ ਦਿੱਤਾ। ਫਿਰ ਆਬਵੀਅਸਲੀ ਫੈਮਿਲੀ ਸਿਚੁਏਸ਼ਨਸ ਵੀ ਇਦਾਂ ਦੀ ਸੀ ਕਿ ਤੁਸੀਂ ਸਾਰਾ ਇੱਧਰ ਨਹੀਂ ਕਰ ਸਕਦੇ, ਤੁਸੀਂ ਲਾਈਫ ਵੀ ਦੇਖਣੀ। ਅਮਰੀਕਾ ਟੋਟਲੀ ਡਿਫਰੈਂਟ ਹਾਂਜੀ, এনवायरमेंट ਹੈ ਕਿ ਤੁਹਾਨੂੰ ਯੂ ਹੈਵ ਟੂ ਲੁੱਕ ਆਫਟਰ ਯਰ ਫੈਮਿਲੀ, ਬਿਲਸ ਐਂਡ ਆਲ ਦੈਟ। ਮੈਂ ਘਰੇ ਪ੍ਰੋਮਿਸ ਕੀਤਾ ਸੀਗਾ ਕਿ ਮੈਨੂੰ 2 ਸਾਲ 3 ਹੋਰ ਦੇ ਦਿਓ, ਜਿਵੇਂ ਨਹੀਂ ਹੋਇਆ ਫਿਰ ਮੈਂ ਆਪ ਛੱਡ ਦੂੰਗਾ। ਬਟ ਮੈਂ ਵੀ ਖੇਡਣਾ ਸ਼ੁਰੂ ਕੀਤਾ। ਡ੍ਰੀਮ ਇਹ ਸੀਗਾ ਕਿ ਇੱਕ ਦਫਾ ਵਰਲਡ ਕੱਪ ਖੇਡਣਾ ਆ। ਤੇ ਵਰਲਡ ਕੱਪ ਖੇਡਣਾ ਆ, ਤੇ ਖੇਡਣਾ ਇੰਡੀਆ ਪਾਕਿਸਤਾਨ ਇਹ ਟੀਮਾਂ ਦੇ ਅੱਗੇ ਖੇਡਣਾ ਆ। ਤੇ ਜੇ ਤੁਸੀਂ ਤੁਹਾਡੇ ਰੋਲ ਮਾਡਲ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਗੇਮ ਫੋਲੋ ਕਰਦੇ ਆਏ ਆ, ਜੇ ਉਹਨਾਂ ਦੇ ਅੱਗੇ ਤੁਸੀਂ ਬਹੁਤ ਚੰਗਾ ਕਰਦੇ ਆ, ਜਾਂ ਫॉर एग्जांपल ਉਹਨਾਂ ਦੀ ਵਿਕਟ ਲੈਣੇ ਆ, ਤੇ ਆਈ ਥਿੰਕ that itself is a win-win situation ਕਿ ਬੰਦਾ ਇਸ ਪ੍ਰਾਊਡ ਮੂਮੈਂਟ ਆ। ਹਾਂਜੀ, ਇਹ ਕੱਲ ਤੱਕ ਮੇਬੀ ਅੱਧੀ ਦੁਨੀਆ ਨੂੰ ਨਹੀਂ ਪਤਾ ਹੋਏਗਾ ਕਿ USA ਕ੍ਰਿਕਟ ਟੀਮ ਕਿੱਦਾਂ ਦੀ ਟੀਮ ਹੈ, ਕਿ ਉਹਨਾਂ ਦੀ ਕੈਪੇਬਿਲਿਟੀ ਕੀ ਆ। ਬੰਗਲਾਦੇਸ਼ ਆਈ ਇੱਥੇ ਟੈਕਸਸ ਸਾਨੂੰ ਖੇਡਣ, 2 ਮੈਚ ਹੋਏ। ਤੁਸੀਂ ਟਾਪ 10 ਦੀ ਟੀਮ ਚੋਂ ਕਿਸੇ ਵੀ ਟੈਸਟ ਪਲੇਇੰਗ ਨੇਸ਼ਨ ਨੂੰ ਤੁਸੀਂ ਸੀਰੀਜ਼ ਬੀਟ ਕਰਦੇ ਹੋ ਵੀ ਪਹਿਲੀ 2 ਗੇਮਸ ਦੇ ਵਿੱਚ, ਤੇ ਤੁਸੀਂ ਆਪਣੇ ਆਪ ਨੂੰ ਵਰਲਡ ਸਟੇਜ ਦੇ ਉੱਤੇ ਤੁਸੀਂ ਲਾਂਚ ਕਰ ਦਿੰਦੇ ਆ ਬੇਸਿਕਲੀ। ਬਿਲਕੁਲ। ਸਾਡਾ ਮਾਈਂਡ ਸੈਟ ਇਹ ਹੈ ਕਿ ਜੇ ਅਸੀਂ ਜਿੱਤਾਂਗੇ ਨਹੀਂ ਤੇ ਅਸੀਂ ਕਿਸੇ ਦਾ ਵਰਲਡ ਕੱਪ ਤੇ ਖਰਾਬ ਕਰਾਂਗੇ। ਵੱਡੀਆਂ ਟੀਮਾਂ ਦੇ। ਹਾਂਜੀ ਜੀ, ਚੈਲੰਜਸ ਤੇ ਬਹੁਤ ਹੈ ਇਨਫਰਾਸਟ੍ਰਕਚਰ ਨੂੰ ਲੈ ਕੇ। ਆਈ ਥਿੰਕ ਉਹ ਤੇ ਆਬਵੀਅਸ ਨਜ਼ਰ ਆ ਜਾਂਦਾ ਹੈ ਕਿ ਹਾਲੇ ਸਾਡਾ ਇਨਫਰਾਸਟ੍ਰਕਚਰ ਉਨਾ ਸਟਰੋਂਗ ਨਹੀਂ ਜਿੰਨਾ ਇੱਕ ਇੰਟਰਨੈਸ਼ਨਲ ਪਲੇਇੰਗ ਨੇਸ਼ਨ ਦਾ ਹੋਣਾ ਚਾਹੀਦਾ ਆ। ਤੇ ਬੈਟ ਦੇ ਨਾਲ ਵੀ ਥੋੜਾ ਬਹੁਤਾ ਕਰ ਲੈਂਦੇ ਆ ਕੰਮ। ਹਾਂਜੀ, ਆਲ ਰਾਊਂਡਰ ਆ। ਆਲ ਰਾਊਂਡਰ ਆ। ਮੇਨ ਮੇਰੀ ਸਕਿੱਲ, ਪ੍ਰਾਇਮਰੀ ਸਕਿੱਲ ਫਾਸਟ ਬੋਲਿੰਗ ਆ, ਬਟ ਫਾਸਟ ਬੋਲਿੰਗ ਆਲ ਰਾਊਂਡਰ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਸਾਡਾ ਅੱਜ ਦਾ ਵਿਸ਼ੇਸ਼ ਪ੍ਰੋਗਰਾਮ ਸਾਂਝੀ ਸਾਥ ਉਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਪ੍ਰਵੀਨ ਸ਼ਰਮਾ ਜੀ ਵੀ। ਪ੍ਰਵੀਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਸਰੋਤਿਓ, ਪੰਜਾਬੀ ਜਿੱਥੇ ਵੀ ਜਾਂਦੇ ਆ ਮੱਲਾਂ ਮਾਰਦੇ ਆ ਪ੍ਰਵੀਨ ਜੀ। ਤੇ ਕ੍ਰਿਕਟ ਜਿਹੜੇ ਮੁਲਕ ਤੋਂ ਆਪਾਂ ਆਏ ਆ ਉੱਥੇ ਬਹੁਤ ਕ੍ਰਿਕਟ ਖੇਡੀ, ਬਹੁਤ ਦੇਖੀ। ਤੇ ਜਿਹੜੇ ਬਾਅਦ ਦੇ ਵਿੱਚ ਆਪਣੇ ਇੱਥੇ ਲੋਕ ਇਮੀਗ੍ਰੈਂਟ ਹੋਏ ਆ, ਉਹਨਾਂ ਨੇ ਵੀ ਹੌਲੀ ਹੌਲੀ ਅਮਰੀਕਾ ਦੇ ਵਿੱਚ ਜਾਂ ਜਿਹੜੇ ਵੀ ਮੁਲਕ 'ਚ ਗਏ ਆ, ਉਹਨਾਂ ਨੂੰ ਵੀ ਕ੍ਰਿਕਟ ਜਿਹੜੀ ਉਹ ਸਿਖਾਈ। ਤੇ ਖੁਸ਼ੀ ਦੀ ਗੱਲ ਇਸ ਵਾਰ ਇਹ ਆ ਵੀ 2024 ਦੇ ਵਿੱਚ ਜਿਹੜਾ ਕ੍ਰਿਕਟ ਦਾ T20 ਦਾ ਵਰਲਡ ਕੱਪ ਹੋਣਾ ਆ, ਉਹ ਅਮਰੀਕਾ, ਕੈਰੇਬੀਅਨ, ਕੈਨੇਡਾ ਦੇ ਵਿੱਚ ਹੋਣ ਜਾ ਰਿਹਾ ਆ। ਤੇ ਅਮਰੀਕਾ ਦੀ ਟੀਮ ਜਿਹੜੀ ਚੁਣੀ ਗਈ ਆ, ਉਹਦੇ ਵਿੱਚ ਆਪਣੇ ਕੁਝ ਸਿੰਘ, ਕੁਝ ਸਿੱਖ, ਕੁਝ ਪੰਜਾਬੀ ਵੀ ਜਿਹੜੇ ਆ ਉਹ ਚੁਣੇ ਗਏ ਆ। ਤੇ ਉਹਨਾਂ ਦੇ ਵਿੱਚੋਂ ਹੀ ਆਪਣੇ ਨਾਲ ਅੱਜ ਜਸਦੀਪ ਸਿੰਘ, ਜਿਨ੍ਹਾਂ ਨੂੰ ਪਿਆਰ ਨਾਲ ਜੱਸੀ ਸਿੰਘ ਜੀ ਵੀ ਆਖਦੇ ਆ, ਉਹ ਆਪਣੇ ਨਾਲ ਜੁੜੇ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਜਸਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।
ਜੀ ਹਾਂਜੀ, ਸੋ ਜਸਦੀਪ ਥੋੜਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋ। ਤੁਹਾਡਾ ਜਨਮ ਇੱਥੇ ਦਾ ਹੈ, ਯੂਐਸ ਦਾ ਹੈ? ਹਾਂਜੀ, ਜਨਮ ਮੇਰਾ ਨਿਊਯਾਰਕ ਦਾ ਆ। ਇੱਥੇ ਬੌਰਨ ਹੋਏ ਸੀਗੇ। ਠੀਕ ਹੈ। ਤੇ ਫਿਰ ਜਦੋਂ ਛੋਟੇ ਸੀਗੇ, ਫਾਦਰ ਸਾਹਿਬ ਦੀ ਬੜੀ ਇੱਛਾ ਸੀਗੀ ਕਿ ਸਾਨੂੰ ਇੰਡੀਆ ਲੈ ਕੇ ਜਾਣ। ਉੱਥੇ ਪੰਜਾਬ ਦਾ ਇੱਕ ਥੋੜਾ ਕਲਚਰ ਵੀ ਸਾਨੂੰ ਪਤਾ ਲੱਗ ਜਾਏ। ਦੂਸਰਾ ਫੈਮਲੀਜ਼ ਵਗੈਰਾ ਵੀ ਉੱਥੇ ਸੀਗੀਆਂ ਸਾਰੀਆਂ, ਕਲੋਜ਼ ਫੈਮਲੀ, ਕਿ ਥੋੜਾ ਉਹਨਾਂ ਦੇ ਵਿੱਚ ਵੀ ਅਸੀਂ ਰਹੀਏ। ਸੋ ਉਸ ਤੋਂ ਬਾਅਦ ਕਾਫੀ ਕੁਝ ਸਾਲ ਅਸੀਂ ਉੱਥੇ ਰਹੇ ਹਾਂ ਇੰਡੀਆ ਦੇ ਵਿੱਚ। ਠੀਕ ਹੈ। ਜਿਹੜੇ ਮੇਰੇ ਚਾਈਲਡਹੁੱਡ ਦੇ ਕੁਝ ਸਾਲ ਜਿਹੜੇ ਅਸੀਂ ਉੱਥੇ ਸਪੈਂਡ ਕੀਤੇ ਆ। ਜੀ ਸੋ ਵਾਹ ਵਾਸਤਾ ਕ੍ਰਿਕਟ ਤਾਂ ਉੱਥੇ ਹੀ ਪਿਆ? ਨਹੀਂ, ਐਕਚੁਅਲੀ ਕ੍ਰਿਕਟ ਮੈਂ ਮੇਨਲੀ ਯੂਐਸਏ 'ਚ ਹੀ ਸ਼ੁਰੂ ਕੀਤੀ ਆ। ਬਟ ਅੱਛਾ। ਆਬਵੀਅਸਲੀ ਕ੍ਰਿਕਟ ਬੀਇੰਗ ਅ ਮੇਨ ਸਟ੍ਰੀਮ ਸਪੋਰਟ ਇਨ ਇੰਡੀਆ, ਉੱਥੇ ਦੇਖੀ ਆ ਕ੍ਰਿਕਟ ਸਾਰੀ। ਉੱਥੇ ਹਰ ਘਰ ਘਰ 'ਚ ਹੀ ਕ੍ਰਿਕਟ ਆ, ਗਲੀ ਗਲੀ 'ਚ। ਗਲੀ ਤੇ ਥੋੜੀ ਬਹੁਤ ਮੇਰੇ ਕਜ਼ਨ ਵਗੈਰਾ ਹੁੰਦੇ ਸੀ, ਸਾਡਾ ਘਰ ਦਾ ਯਾਰਡ ਸੀਗਾ ਉੱਥੇ ਕਾਫੀ ਵੱਡਾ। ਤੇ ਸ਼ਾਮ ਨੂੰ ਅਸੀਂ ਉੱਥੇ ਇਕੱਠੇ ਵਗੈਰਾ ਖੇਲਦੇ ਸੀਗੇ। ਤੇ ਉਹ ਉੱਥੇ ਏਦਾਂ ਸੀਗਾ, ਛੋਟੇ ਹੁੰਦੇ ਨੂੰ ਮੈਨੂੰ ਬਹੁਤ ਸ਼ੌਂਕ ਸੀ ਸਾਰੀ ਸਪੋਰਟਸ ਖੇਡਣ ਦਾ। ਕਦੇ ਸੌਕਰ ਖੇਡ ਲਈ, ਕਦੇ ਕ੍ਰਿਕਟ ਖੇਡ ਲਈ, ਕਦੇ ਕੁਛ ਕਦੇ ਕੁਛ। ਸੋ ਮੇਨਲੀ ਏਦਾਂ ਸੀਗਾ ਕਿ ਜੋ ਵੀ ਸਪੋਰਟ ਜਿਹੜੇ ਵੀ ਹੱਥ ਜਿਹੜੇ ਤੇ ਆਇਆ ਉਹ ਖੇਡ ਲਿਆ, ਏਦਾਂ ਸੀਗਾ। ਬਟ ਕ੍ਰਿਕਟ ਓਦਾਂ ਇੰਡੀਆ ਨਹੀਂ ਖੇਡੀ ਕੋਈ, ਮੇਨਲੀ ਇੱਥੇ ਸ਼ੁਰੂ ਕੀਤੀ। ਠੀਕ ਆ। ਫਿਰ ਇੱਥੇ ਆ ਕੇ ਕਿੰਨੀ ਕੁ ਉਮਰ ਸੀ ਉਦੋਂ ਜਦੋਂ ਤੁਸੀਂ ਕ੍ਰਿਕਟ ਦੇ ਨਾਲ ਕਹਿ ਲਓ ਵੀ ਕ੍ਰਿਕਟ ਦੇ ਵੱਲ ਨੂੰ ਤੁਹਾਡਾ ਰੁਝਾਨ ਵਧਿਆ? ਮੈਂ ਫਸਟ ਟਾਈਮ ਇੱਥੇ ਸ਼ੁਰੂ ਕੀਤੀ, ਆਈ ਥਿੰਕ ਮੈਂ ਉਦੋਂ 16 ਸਾਲ ਦਾ ਸੀ। ਪਾਪਾ ਦੇ ਫਿਰ ਅਸੀਂ ਅਪਾਰਟਮੈਂਟ ਕੰਪਲੈਕਸ ਰਹਿੰਦੇ ਸੀਗੇ ਉਦੋਂ। ਪਾਪਾ ਦੇ ਕੁਝ ਫਰੈਂਡ ਸੀਗੇ ਤੇ ਉਹਨਾਂ ਨੂੰ ਮਿਲਣ ਜਾਂਦੇ ਹੁੰਦੇ ਸੀਗੇ ਵੀਕਐਂਡ ਦੇ ਉੱਤੇ। ਤੇ ਉਹ ਜਿੱਦਾਂ ਸੁਸਾਇਟੀ ਸੀਗੀ ਉਹਨਾਂ ਦੀ, ਘਰਾਂ ਦੇ ਪੂਰੇ ਉਹਨਾਂ ਦੇ ਅੱਗੇ ਫਰੰਟ ਯਾਰਡ ਦੇ ਉੱਤੇ ਲਾ ਕੇ ਖੇਲਦੇ ਸੀਗੇ ਟੈਨਿਸ ਬਾਲ ਦੇ ਨਾਲ। ਓਕੇ। ਤੇ ਮੈਂ ਵੀ ਨਾਲ ਚਲ ਜਾਂਦਾ ਹੁੰਦਾ ਸੀਗਾ। ਤੇ ਪਾਪਾ ਕਦੇ ਨਹੀਂ ਕ੍ਰਿਕਟ ਖੇਡੀ ਸੀ ਮੇਰੇ ਡੈਡ ਨੇ। ਅੱਛਾ। ਤੇ ਬਟ ਉਹਨਾਂ ਦੇ ਫਰੈਂਡ ਵਗੈਰਾ ਸਾਰੇ ਖੇਡਦੇ ਸੀ, ਉਹ ਸਾਊਥ ਇੰਡੀਅਨ ਕਮਿਊਨਿਟੀ ਜੋ ਸੀਗੇ ਜ਼ਿਆਦਾ। ਤੇ ਉਹ ਇੱਕ ਦਿਨ ਬਸ ਏਦਾਂ ਹੀ, ਉਹ ਇੱਕ ਪਲੇਅਰ ਸ਼ਾਰਟ ਸੀ, ਉਹਨਾਂ ਨੇ ਕਿਹਾ ਕਿ ਤੂੰ ਖੇਡਣਾ ਹੈ? ਤੇ ਮੈਂ ਕਿਹਾ ਸ਼ੋਰ। ਤੇ ਉਹ ਏਦਾਂ ਹੀ ਜੁਆਇਨ ਕਰ ਲਿਆ, ਉੱਥੇ ਉਹਨਾਂ ਨਾਲ ਖੇਡਣ ਲੱਗ ਪਏ। ਜ਼ਾਰੀ ਸਾਰੇ ਪਾਪਾ ਦੀ ਏਜ ਦੇ ਸੀਗੇ, ਓਲਡ ਏਜ ਸੀਗੇ, ਤੇ ਮੈਂ ਯੰਗ ਸੀ। ਮੈਂ ਏਦਾਂ ਹੀ ਖੇਡਣਾ ਸ਼ੁਰੂ ਕੀਤਾ। ਪਹਿਲੀ ਦਫਾ ਉੱਥੇ ਉਹਨਾਂ ਨੂੰ ਬੋਲਿੰਗ ਕਰਨੀ ਸ਼ੁਰੂ ਕੀਤੀ ਤੇ ਨੈਚੁਰਲੀ ਮੈਨੂੰ ਜਿੱਦਾਂ ਨੈਚੁਰਲੀ ਤੇਜ਼ ਸੀਗਾ ਮੈਂ, ਫਾਸਟ ਬੋਲਿੰਗ ਕਰ ਪੇਸ ਮੇਰੀ ਨੈਚੁਰਲੀ ਤੇਜ਼ ਸੀਗੀ। ਤੇ ਉੱਥੋਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹਨਾਂ ਤੁਹਾਡੇ ਮੁੰਡੇ 'ਚ ਟੈਲੈਂਟ ਆ, ਇਹਨੂੰ ਲੀਗ ਵਗੈਰਾ ਖੇਡਣੀ ਚਾਹੀਦੀ ਹੈ ਨਾ। ਅੱਛਾ। ਉਦੋਂ ਤੱਕ ਮੈਨੂੰ ਕੋਈ ਆਈਡੀਆ ਨਹੀਂ ਸੀਗਾ ਕਿ ਇੱਥੇ ਕਿਵੇਂ ਜਾਇਆ ਜਾਂਦਾ, ਕ੍ਰਿਕਟ ਹੈ, ਯੂਐਸਏ 'ਚ ਕ੍ਰਿਕਟ ਹੈ ਵੀ ਹੈ ਕਿ ਨਹੀਂ। ਸੋ ਵਿਦਿਨ ਦੋਜ਼ ਫਿਊ ਡੇਜ਼ ਦੈਨ ਤੁਸੀਂ ਇੱਕ ਚੀਜ਼ ਤੋਂ ਦੂਸਰੀ ਚੀਜ਼ ਲੀਡ ਹੋਣੀ ਸ਼ੁਰੂ ਹੋ ਜਾਂਦੀ ਹੈ। ਮੈਂ ਇੱਕ ਦੋ ਲੋਕਾਂ ਨੂੰ ਮਿਲਿਆ ਜਿਹੜੇ ਉਹ ਲੀਗ ਵਗੈਰਾ ਖੇਲਦੇ ਸੀ, ਉੱਥੋਂ ਪਤਾ ਲੱਗਾ ਕਿ ਯੂਐਸਏ ਦੀ ਟੀਮ ਵੀ ਹੈ। ਤੇ ਅੰਡਰ 19 ਦੀ ਟੀਮ ਉਹਨਾਂ ਦਿਨਾਂ ਦੇ ਵਿੱਚ ਵਰਲਡ ਕੱਪ ਖੇਡਣ ਗਈ ਹੋਈ ਸੀ 2010 ਦੇ ਵਿੱਚ। ਠੀਕ ਹੈ। 2009-10 ਦੇ ਵਿੱਚ ਫਿਰ ਥੋੜਾ ਇੰਟਰਸਟ ਪਿਕਅਪ ਜਿਹਾ ਹੋ ਗਿਆ ਉੱਥੋਂ ਕਿ ਓਕੇ ਦੈਟਸ ਸਮਥਿੰਗ ਟੂ ਲੁੱਕ ਫਾਰਵਰਡ ਟੂ। ਮੈਂ ਜੇ ਸਾਰੇ ਜਾਣੇ ਇੰਨਾ ਕਹਿੰਦੇ ਹੀ ਆ ਕਿ ਵੀ ਮੇਰਾ ਟੈਲੈਂਟ ਆ, ਤੇ ਕਿਉਂ ਨਾ ਮੈਂ ਵੀ ਇਹਦੇ ਵਿੱਚ ਥੋੜਾ ਜਿਹਾ ਇੰਟਰਸਟ ਦੇ ਕੇ ਥੋੜਾ ਐਫਰਟ ਕਰਾਂ। ਸਕੂਲ 'ਚ ਵੀ ਇਹੀ ਗੇਮ ਰੱਖੀ ਸੀ ਜਸਦੀਪ ਸਿੰਘ ਦੀ, ਹੋਰ ਸੀ? ਨਹੀਂ, ਸਕੂਲ 'ਚ ਨਹੀਂ ਸੀ ਗੇਮ, ਆਬਵੀਅਸਲੀ ਸਕੂਲ 'ਚ ਹੈ ਨਹੀਂ ਸੀ ਇਹ ਗੇਮ। ਉਦੋਂ ਮੈਂ ਬਾਸਕਟਬਾਲ ਵਗੈਰਾ ਬਹੁਤ ਖੇਲਦਾ ਸੀ। ਤੇ ਬਟ ਮੈਨੂੰ ਜਿੱਦਾਂ ਸਪੋਰਟਸ ਸ਼ੁਰੂ ਤੋਂ ਏਦਾਂ ਸੀਗਾ ਕਿ ਬਹੁਤ ਐਕਟਿਵ ਸੀਗਾ ਸ਼ੁਰੂ ਤੋਂ, ਬਾਸਕਟਬਾਲ ਵਗੈਰਾ ਖੇਡਣਾ। ਫਿਰ ਕੋਈ ਵੀ ਸਪੋਰਟ ਹੋਣੀ ਉਹ ਖੇਡ ਲੈਣਾ। ਬਟ ਦਿਸ ਇਜ਼ ਟੋਟਲੀ ਆਊਟਸਾਈਡ ਆਫ ਐਵਰੀਥਿੰਗ। ਇਹਦੇ 'ਚ ਕੋਈ ਇਹਦਾ ਲਿੰਕ ਨਹੀਂ ਸੀ ਕਿਸੇ ਚੀਜ਼ ਦੇ ਨਾਲ। ਬਟ ਜਿਹੜਾ ਹੁੰਦਾ ਕਿ ਹੈਪਨ ਟੂ ਬੀ ਲਾਈਕ ਇਟ ਵਾਸ ਮੈਂਟ ਟੂ ਬੀ ਇਨ ਦਿਸ। ਕਹਿ ਸਕਦੇ ਹਾਂ ਵੀ ਗਲੀ ਕ੍ਰਿਕਟ ਦੇ ਵਿੱਚ ਛੋਟੀ ਉਮਰੇ ਵੱਡਿਆਂ ਨਾਲ ਖੇਡੀ ਗੇਮ ਨੇ ਮੋਟੀਵੇਟ ਕੀਤਾ। ਹਾਂਜੀ, ਡੈਫੀਨੇਟਲੀ। ਫਿਰ ਇਦਾਂ ਵੀ ਸੀਗਾ ਕਿ ਕੁਛ ਅਸੀਂ ਥੋੜੇ ਜਿਹੇ ਲਾਈਫ ਦੀ ਹਾਰਡਸ਼ਿਪ ਦੇ ਵਿੱਚੋਂ ਨਿਕਲ ਰਹੇ ਸੀ ਉਦੋਂ। ਥੋੜਾ ਸਟਰਗਲ ਕਰ ਰਹੇ ਸੀਗੇ। ਤੇ ਐਜ਼ ਅ ਫੈਮਿਲੀ ਤੁਸੀਂ ਗੱਲ ਕਰਦੇ ਹੋ? ਹਾਂਜੀ, ਐਜ਼ ਅ ਫੈਮਿਲੀ ਹਰ ਕਿਸੇ ਦੀ ਲਾਈਫ 'ਚ ਆਉਂਦਾ ਟਾਈਮ ਜਿੱਥੇ ਤੁਸੀਂ ਥੋੜਾ ਸਟਰਗਲ ਕਰਦੇ ਆ। ਤੇ ਸਾਡਾ ਵੀ ਸੀ ਉਹ ਇੱਕ ਉਹਨਾਂ ਦਿਨਾਂ 'ਚ 2008-2009 'ਚ ਰਿਸੈਸ਼ਨ ਦਾ ਟਾਈਮ ਸੀ ਆਪਣੇ ਯੂਐਸ ਦੇ ਵਿੱਚ, ਤੇ ਕਾਫੀ ਹਾਰਡ ਸੀ ਜੌਬਸ ਵਗੈਰਾ ਮਿਲਣਾ। ਸੋ ਇੱਕ ਉਹ ਪੁਆਇੰਟ ਸੀ ਜਿੱਥੇ ਮੈਨੂੰ ਸਕੂਲ ਛੱਡਣਾ ਪਿਆ
ਥੋੜਾ ਜੌਬ ਕਰਨੀ ਪਈ। ਅੱਛਾ, ਉਦੋਂ ਹਾਈ ਥੋੜਾ ਸਕੂਲ ਸੀਗੇ? ਹਾਂਜੀ, ਹਾਈ ਸਕੂਲ ਤੋਂ ਬਾਅਦ ਦਾ। ਅੱਛਾ, ਤੇ ਬਾਅਦ ਦਾ, ਠੀਕ ਆ। ਉਹ ਫਿਰ ਸਾਰਾ ਅਰਲੀ ਏਜ ਦੇ ਵਿੱਚ ਉਹ ਕਾਫੀ ਕੁਛ ਸੀ। ਫਿਰ ਉਸ ਟਾਈਮ ਤੇ ਜਦੋਂ ਹੁੰਦਾ ਤੁਹਾਨੂੰ ਦੈਨ ਕੋਈ ਤੁਹਾਡੇ ਬਾਰੇ somebody talks good about you, about your game, ਤੇ ਤੁਹਾਨੂੰ ਇੱਕ ਉਹ ਲਾਈਟ ਮੋਟੀਵੇਸ਼ਨ ਨਜ਼ਰ ਮਿਲਦੀ ਆ। ਮੋਟੀਵੇਸ਼ਨ ਮਿਲਦੀ, ਲਾਈਟ ਨਜ਼ਰ ਆਉਂਦੀ ਐਂਡ ਆਫ ਦ ਟਨਲ ਕਿ ਓਕੇ ਹੈ ਯੂ ਕੁਛ। ਨੋ ਦੇयर ਇਜ਼ ਸਮਥਿੰਗ ਤੁਹਾਨੂੰ ਐਕਸਾਈਟਮੈਂਟ ਆ ਜਾਂਦੀ rather than ਤੁਸੀਂ ਕਿੱਦਾਂ ਸਵੇਰੇ ਕਿੱਦਾਂ ਉੱਠ ਦੀਆਂ ਕੇ ਜੌਬਸ ਕਰਨੀਆਂ ਪਈਆਂ ਜੱਸੀ ਉਹ? ਜੌਬ ਮੈਂ ਕਾਫੀ ਲੇਬਰ ਜੌਬਸ ਵੀ ਕੀਤੀ ਆ। ਠੀਕ ਆ। ਕਾਰ ਗੈਰੇਜ ਸੀਗੀ ਇੱਥੇ ਸਾਡੇ ਓਲਡ ਬ੍ਰਿਜ ਦੇ ਵਿੱਚ। ਉਹ ਆਪਣੇ ਪੰਜਾਬੀ ਗਰੁੱਪ ਆ ਉਹਨਾਂ ਦਾ, ਉਹੀ ਉਹਨਾਂ ਦਾ ਸੀਗਾ। ਤੇ ਫਿਰ ਉੱਥੇ ਕਰਦਾ ਸੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6-6:30 ਵਜੇ ਤਾਈਂ। ਉਦੋਂ ਤਾਂ ਫਿਰ ਪ੍ਰੈਕਟਿਸ ਦਾ ਕੋਈ ਟਾਈਮ ਨਹੀਂ ਮਿਲਦਾ ਹੋਣਾ। ਹਾਂਜੀ, ਫਿਰ ਪ੍ਰੈਕਟਿਸ ਜਾਂ ਸਵੇਰੇ 6 ਵਜੇ ਉੱਠ ਕੇ ਕਰਦਾ ਸੀ, ਪਹਿਲਾਂ ਜਾਂਦਾ ਸੀ ਕਰਨ। ਤੇ ਫਿਰ ਸ਼ਾਮ ਨੂੰ ਆ ਕੇ ਰਾਤ ਨੂੰ ਕਰਨ ਜਾਣਾ। ਤੇ ਉਦੋਂ ਸੌਣ ਦੀ ਇੰਨੀ ਟੈਨਸ਼ਨ ਨਹੀਂ ਹੁੰਦੀ, ਤੁਸੀਂ ਯੰਗ ਹੁੰਦੇ ਆ, 3-4 ਘੰਟੇ ਵੀ ਸੌਂ ਲਿਆ ਕੋਈ ਟੈਨਸ਼ਨ ਨਹੀਂ। ਵਾਧੂ ਹੁੰਦਾ ਆ। ਹਾਂਜੀ, ਤੇ ਬਟ ਉਹ ਏਦਾਂ ਹੋ ਗਿਆ ਸੀਗਾ ਕਿ ਹਾਂ ਚਲੋ ਐਕਸਾਈਟਮੈਂਟ ਆ ਗਈ ਸੀਗੀ ਇੱਕ, ਰੈਦਰ ਦੈਨ ਤੁਸੀਂ ਰੋਜ਼ ਸਵੇਰ ਤੋਂ ਉੱਠ ਕੇ ਸ਼ਾਮ ਦੀ ਰੂਟੀਨ ਦੇ ਵਿੱਚ ਸਵੇਰੇ 8 ਵਜੇ ਉੱਠੋ, 8 ਵਜੇ ਤੋਂ ਲੈ ਕੇ 6 ਵਜੇ ਤੱਕ ਕੰਮ ਕਰੋ, ਦੈਨ ਕਮ ਬੈਕ। ਸੋ ਮੈਨੂੰ ਇਹ ਹੋ ਗਿਆ ਸੀਗਾ ਕਿ ਓਕੇ ਦਿਸ ਕੁਡ ਬੀ ਸਮਥਿੰਗ ਜਿਹੜਾ ਮੈਨੂੰ ਲੈਟਸ ਸੇ ਜੇ ਅਸੀਂ ਬੈਟਰ ਲਾਈਫ ਦੇਖ ਰਹੇ ਹਾਂ ਅੱਗੇ ਕਿ ਇੱਕ ਉਹ ਬਾਕੀ ਕਹਿਣ ਨੂੰ ਗੱਲਾਂ ਹੀ ਆ, ਆਈ ਥਿੰਕ ਮਹਾਰਾਜ ਤੁਹਾਨੂੰ ਆਪੇ ਦਿਖਾਉਂਦੇ ਆ ਸਾਰਾ ਕੁਝ। ਮੈਨੂੰ ਜਿੱਦਾਂ ਉਹ ਇੱਕ ਪਾਥ ਹੀ ਬਣਦਾ ਗਿਆ, ਰਾਹ ਬਣਦਾ ਗਿਆ। ਹਾਂਜੀ, ਤੇ ਉਹ ਬਸ ਕੀ ਇੱਕ ਲਾਈਨ ਦਾ ਫਿਰ ਤੁਸੀਂ ਯੂਐਸ ਦੀ ਟੀਮ ਦੇ ਵਿੱਚ ਕਦੋਂ ਪਹਿਲੀ ਵਾਰੀ ਸਿਲੈਕਟ ਹੋਏ? ਕੀ ਅੰਡਰ 19 ਚ ਪਹਿਲਾਂ ਸਿਲੈਕਟ ਹੋਏ ਸੀ ਜਾਂ ਪਹਿਲਾਂ ਵੀ ਚਾਂਸ ਮਿਲਿਆ ਸੀ ਇਦਾਂ ਕਿਤੇ? ਨਹੀਂ, ਮੈਂ ਅੰਡਰ 19 ਦਾ ਮੈਂ ਟਰਾਈ ਕਰ ਰਿਹਾ ਸੀ ਉਦੋਂ। ਹਾਂਜੀ, ਮੈਂ ਤੇ ਅੰਡਰ 19 ਦੇ ਮੈਂ ਟਰਾਇਲਸ ਵਗੈਰਾ ਦਿੱਤੇ। ਮੈਂ ਬਹੁਤ ਵਧੀਆ ਖੇਡਿਆ ਸੀ ਟਰਾਇਲਸ ਕੈਂਪਸ ਦੇ ਵਿੱਚ, ਬਟ ਮੈਂ ਸਿਲੈਕਟ ਨਹੀਂ ਸੀ ਹੋਇਆ। ਓਕੇ। ਤੇ ਉਹ ਸਿਲੈਕਟ ਨਹੀਂ ਸੀ ਹੋਇਆ। ਫਿਰ ਥੋੜੀ ਜਿਹੀ ਬਹੁਤ ਡਿਸਅਪਾਇੰਟਮੈਂਟ ਹੋਈ, ਡੀਮੋਟੀਵੇਸ਼ਨ, ਕਿਉਂਕਿ ਜਿੰਨੀ ਕ੍ਰਿਕਟ ਹੁਣ ਅਸੀਂ ਖੇਲ ਰਹੇ ਹਾਂ USA ਦੀ ਟੀਮ, ਪਹਿਲਾਂ ਇੰਨਾ ਜ਼ਿਆਦਾ ਕ੍ਰਿਕਟ ਨਹੀਂ ਸੀਗੀ। ਨਹੀਂ ਸੀ, ਬਿਲਕੁਲ ਨਹੀਂ ਸੀ। ਇੱਕ ਟੂਰਨਾਮੈਂਟ ਆਉਂਦਾ ਸੀ, ਫਿਰ ਕਾਫੀ ਟਾਈਮ ਬਾਅਦ ਦੂਸਰਾ ਟੂਰਨਾਮੈਂਟ ਆਉਣਾ, ਤੇ ਇਸ ਲਾਈਕ ਬਿਲਡ ਅਪ ਹੁੰਦਾ ਸੀਗਾ ਜਿੱਦਾਂ ਐਜ਼ ਏ ਹੌਬੀ ਜ਼ਿਆਦਾ ਸੀ, ਐਜ਼ ਏ ਮੇਨ ਸਟ੍ਰੀਮ ਗੇਮ ਨਹੀਂ ਸੀ ਉਦੋਂ ਮੇਨ ਸਟ੍ਰੀਮ ਗੇਮ ਨਹੀਂ ਸੀ। ਹਾਂਜੀ, ਉਦੋਂ ਸਟਿਲ ਲਾਈਕ USA ਜਿਹੜੀ ਸੀਗੀ ਵਰਲਡ ਕ੍ਰਿਕਟ ਦੇ ਵਿੱਚ ਲੀਗ ਦੇ ਵਿੱਚ ਡਿਵੀਜ਼ਨਸ ਆ, ਜਿੱਦਾਂ ਟਾਪ 10 ਟੀਮਸ ਖੇਲਦੀਆਂ ਜਿਹੜੀਆਂ ਆਪਾਂ ਦੇਖਦੇ ਇੰਡੀਆ ਵਗੈਰਾ। ਸੋ ਹੁਣ ਜਿਹੜੀ ਸੈਕਿੰਡ ਆ ਉਹ ਅਸੀਂ ਆ, ਉਹਦੇ ਚ ਕੁਆਲੀਫਾਈ ਹੋ ਕੇ ਅਸੀਂ ਵਰਲਡ ਕੱਪ ਖੇਲ ਰਹੇ ਮੇਨ। ਫਿਰ ਦੇਰ ਇਜ਼ 3rd 4th 5th, ਉਦੋਂ USA 5th ਡਿਵੀਜ਼ਨ ਵਿੱਚ ਸੀਗੀ। ਤੇ ਉਹ ਫਿਰ ਇਦਾਂ ਸੀਗਾ ਕਿ ਹੁਣ ਓਪਰਚੁਨਿਟੀ ਗਈ, ਅਗਲੀ ਕਦੋਂ ਆਊਗੀ। ਤੇ ਬਟ ਆਈ ਥਿੰਕ ਮੈਨੂੰ ਆਈ ਹੈਡ ਅ ਰਾਈਟ ਸੈਟ ਆਫ ਪੀਪਲ ਅਰਾਊਂਡ ਮੀ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ, ਸਪੋਰਟ ਕੀਤਾ, ਤੇ ਬਾਕੀ ਕੁਝ ਮਿਹਨਤ ਕਰਦੇ ਰਹੇ ਉਹਦੇ ਨਾਲ। ਸੋ ਜੱਸੀ ਸਾਰਾ ਕੁਝ ਆਪ ਸੈਲਫ ਟਾਟ ਹੀ ਆ? ਹਾਂਜੀ, ਮੈਂ ਕਿਸੇ ਅਕੈਡਮੀ ਦੇ ਥਰੂ ਜਾਂ ਕੋਚਿੰਗ ਦੇ ਥਰੂ ਨਹੀਂ ਗਿਆ। ਤੇ ਕਾਫੀ ਚੀਜ਼ਾਂ ਮੈਂ ਨੈਚੁਰਲ ਟੈਲੈਂਟ ਆ ਜਿਹਨੂੰ ਕਹਿ ਲੈਂਦੇ ਹੈ। ਨੈਚੁਰਲ ਸੀਗਾ ਕੁਝ। ਫਿਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਹੁਣ ਇਹਦੇ ਚ ਮੈਂ ਜੇ ਮੈਂ ਚਾਹੁੰਦਾ ਕਿ ਮੈਂ ਆ ਜਿਹੜਾ ਰੋਜ਼ ਦੀ ਜੌਬ ਕਰਦਾ ਪਿਆ ਆ 8 ਤੋਂ 6, ਜੇ ਮੈਂ ਇਹਦੇ ਚੋਂ ਨਿਕਲਣਾ ਚਾਹੁੰਦਾ ਆ ਤੇ ਮੈਨੂੰ ਥੋੜਾ ਐਫਰਟ ਕਰਨਾ ਪੈਣਾ। ਫਿਰ ਮੈਂ ਘਰ ਆਉਂਦਾ ਸੀ ਤੇ ਸਾਡੇ ਕੋਲ ਇੱਕ ਡੈਸਕਟਾਪ ਹੁੰਦਾ ਸੀ। ਹੁਣ ਤੇ ਚਲੋ ਸਮਾਰਟਫੋਨਸ ਵੀ ਆ, ਉਦੋਂ ਉਹ ਫਲਿਪ ਫੋਨ ਹੁੰਦੇ ਸੀਗੇ। ਤੇ ਉਹ ਡੈਸਕਟਾਪ ਤੇ ਮੈਂ YouTube ਵੈਬ ਬਰਾਊਜ਼ਰ ਤੇ ਕ੍ਰਿਕਟ ਦੀਆਂ ਵੀਡੀਓ ਸਰਚ ਕਰਕੇ ਬੋਲਿੰਗ ਐਕਸ਼ਨ ਇਹ ਉਹ, ਫਿਰ ਅਲੱਗ-ਅਲੱਗ ਪਲੇਅਰ ਦੇ ਐਕਸ਼ਨ ਕਾਪੀ ਕਰਨੇ, ਇਹ ਕਰਨੇ। ਤੇ ਉਹ ਇੱਕ ਨਵੀਂ ਲਾਈਫ ਜਿੱਦਾਂ ਲਾਈਕ ਉਹ ਇੱਕ ਨਵੀਂ ਐਕਸਾਈਟਮੈਂਟ ਆ ਗਈ ਸੀਗੀ ਲਾਈਫ ਦੇ ਵਿੱਚ। ਜਿਵੇਂ ਰਾਜਕਰਮਵੀਰ ਸਿੰਘ ਜੀ, ਆਪਾਂ ਨੂੰ ਵੀ ਦੱਸਿਆ ਜਾਂਦਾ ਵੀ ਚੜ੍ਹਦੀ ਕਲਾ 'ਚ ਰਹਿਣਾ। ਇੱਕ ਦੌਰ 'ਚ ਤੁਸੀਂ ਸੇਮ ਟਾਈਮ ਦੇ ਵਿੱਚ ਤੁਸੀਂ ਫਾਈਨੈਂਸ਼ੀਅਲੀ ਸਟਰਗਲ ਕਰ ਰਹੇ ਆ, ਹੌਸਲਾ ਨਹੀਂ ਹਾਰਨਾ, ਤੇ ਸੇਮ ਟਾਈਮ ਤੁਸੀਂ ਰਿਜੈਕਸ਼ਨ ਚੱਲ ਰਹੇ ਆ, ਪਰ ਬਾਵਜੂਦ ਵੇਖ ਲਓ ਅੱਜ ਅਮਰੀਕੀ ਟੀਮ ਦੇ ਵਿੱਚ ਆ, ਬਹੁਤ ਵੱਡੀ ਗੱਲ। ਸੋ ਇਹ ਕਦੋਂ ਸਿਲੈਕਸ਼ਨ ਕਦੋਂ ਹੋਈ ਜੱਸੀ? ਫਿਰ ਉਹ ਵੀ ਥੋੜੀ ਕਹਾਣੀ ਦੱਸੋ। ਹਾਂਜੀ, ਇਹ ਮੈਂ ਪਹਿਲਾਂ ਇੱਕ ਮੈਂਸ਼ਨ ਕਰਨਾ ਚਾਹੂੰਗਾ ਬੋਧਾਇਨ ਸ਼ਰਮਾ ਕਰਕੇ, ਜਿੱਥੇ ਜਿਹੜੇ ਕੰਪਲੈਕਸ ਅਸੀਂ ਰਹਿੰਦੇ ਸੀਗੇ ਉੱਥੇ ਖੇਡਦੇ ਹੁੰਦੇ ਸੀ ਰੋਜ਼ ਸ਼ਾਮ ਨੂੰ ਖੇਡਣਾ। ਫਿਰ ਮੈਨੂੰ ਜਦੋਂ ਹੋ ਗਿਆ ਕਿ ਮੈਂ ਕ੍ਰਿਕਟ ਸਿੱਖਣੀ, ਮੈਨੂੰ ਕੋਈ ਸਿਖਾਉਣ ਵਾਲਾ ਚਾਹੀਦਾ ਆ, ਕਿ ਮੈਨੂੰ ਬੇਸਿਕ ਦੱਸਣ ਵਾਲਾ ਹੀ ਹੋਵੇ ਕ੍ਰਿਕਟ ਦਾ। ਤੇ ਉੱਥੇ ਅਪਾਰਟਮੈਂਟ ਕੰਪਲੈਕਸ ਦੇ ਸਾਹਮਣੇ ਹੁੰਦੇ ਸੀਗੇ ਅਸੀਂ ਸਾਰੀ ਸਾਊਥ ਇੰਡੀਅਨ ਕਮਿਊਨਿਟੀ। ਫਿਰ ਉਹ ਮੈਨੂੰ
ਜਿੱਦਾਂ ਉਹ ਇੱਕੋ ਹੀ ਬੰਦਾ ਨਜ਼ਰ ਆਇਆ ਜਿਹਨੇ ਪੂਰੇ ਵਾਈਟ ਕੱਪੜੇ ਪਾਏ ਹੋਏ ਸੀਗੇ ਕ੍ਰਿਕਟ ਵਾਲੇ, ਤੇ ਮੈਨੂੰ ਕਦੇ ਮੈਂ ਜਾਣਦਾ ਨਹੀਂ ਸੀਗਾ, ਬਟ ਤੇ ਮੈਨੂੰ ਨਾ ਆਈ ਥਿੰਕ ਹੁਣ ਸੋਚਦੇ ਤਾਂ ਲੱਗਦਾ ਕਿ ਮਹਾਰਾਜ ਵੱਲੋਂ ਹੀ ਕੋਈ ਸਿਗਨਲ ਆਇਆ ਕਿ ਤੂੰ ਇਹ ਬੰਦੇ ਨਾਲ ਜਾ ਕੇ ਗੱਲ ਕਰਨੀ ਹੈ। ਠੀਕ ਹੈ। ਮੈਂ ਜਾ ਕੇ ਗੱਲ ਕੀਤੀ, ਮੈਂ ਕਿਹਾ ਮੈਨੂੰ ਕ੍ਰਿਕਟ ਸਿੱਖਣੀ ਆ। ਤੇ ਉਹਨਾਂ ਨੂੰ ਲੱਗਾ ਕਿ ਐਵੇਂ ਕੋਈ ਬੱਚਾ ਆ, ਆਮ ਸ਼ੋਰ ਉਹਨਾਂ ਦੇ ਹੋਰ ਵੀ ਇਨਕਾਊਂਟਰ ਹੋਏ ਹੋਣਗੇ ਇਦਾਂ ਦੇ। ਉਹਨਾਂ ਨੇ ਕਿਹਾ ਕਿ ਇਹਨੇ ਕਿੱਥੇ ਆਉਣਾ, ਕਹਿੰਦੇ ਚੱਲ ਜੇ ਕ੍ਰਿਕਟ ਸਿੱਖਣੀ ਤੂੰ, ਮੈਂ ਇਨਸਿਸਟ ਕੀਤਾ ਤੇ ਕਹਿੰਦੇ ਸਵੇਰੇ 6 ਵਜੇ ਮੇਰੇ ਘਰ ਆ ਜੀ। ਅੱਛਾ। ਤੇ ਉਹ ਮੈਨੂੰ ਇੰਨੀ ਐਕਸਾਈਟਮੈਂਟ ਸੀ, ਮੈਨੂੰ ਉਸ ਦਿਨ ਰਾਤ ਨੂੰ ਨੀਂਦ ਨਾ ਆਈ। ਮੈਂ ਨਾ ਤੇ ਐਕਸਾਈਟਮੈਂਟ ਸੀ, ਮੈਂ ਸਵੇਰੇ ਅਰਾਊਂਡ 5:45 ਹੀ ਚਲ ਗਿਆ ਉਹਨਾਂ ਦੇ ਘਰੇ, ਜਾ ਕੇ ਨੌਕ ਕੀਤਾ ਤੇ ਦੇਖ ਕੇ ਹੈਰਾਨ ਹੋ ਗਏ। ਉਹ ਮੁੰਬਈ ਤੋਂ ਆ ਐਕਚੁਅਲੀ, ਤੇ ਦੇਖ ਕੇ ਹੈਰਾਨ ਹੋ ਗਏ, ਕਹਿੰਦੇ ਤੂੰ ਪਾਗਲ ਹੈ, ਮੈਨੂੰ ਸਵੇਰੇ ਆ ਕੇ ਠਾ ਦਿੱਤਾ। ਫਿਰ ਉਹਨਾਂ ਨੇ ਜਿਹੜਾ ਐਫਰਟ ਕੀਤਾ ਟੁਵਰਡਸ ਮੇਰੀ ਗੇਮ ਦੇ ਵਿੱਚ, ਉਹ ਇਦਾਂ ਹੋ ਗਿਆ ਕਿ ਜਿੱਦਾਂ ਉਹਨਾਂ ਨੇ ਮੈਨੂੰ ਬੱਚਿਆਂ ਵਾਂਗੂ ਕਰ ਲਿਆ। ਉਹਨਾਂ ਨੂੰ ਆਪੇ ਕੋਈ ਫਾਸਟ ਬੋਲਰ ਸੀਗਾ, ਮੈਂ ਫਾਸਟ ਬੋਲਰ ਆ, ਉਹ ਬੈਟਿੰਗ ਕਰਦੇ ਸੀ, ਉਹਨਾਂ ਨੂੰ ਫਾਸਟ ਬੋਲਿੰਗ ਦੀ ਕੋਈ ਨੌਲੇਜ ਨਹੀਂ ਸੀ। ਠੀਕ ਹੈ। ਬਟ ਉਹਨਾਂ ਨੇ ਇੱਕ ਮੈਨੂੰ ਅੰਡਰ ਦਾ ਵਿੰਗ ਲੈ ਲਿਆ ਕਿ ਮੈਂ ਠੀਕ ਹੈ, ਸਵੇਰੇ ਉਹਨਾਂ ਨਾਲ ਉੱਠ ਕੇ ਜਾਣਾ, ਸਵੇਰੇ 6 ਵਜੇ ਸਾਧਨ ਬਣ ਗਈ ਉਹ ਤੁਹਾਡੇ ਲਈ ਇੱਕ। ਹਾਂਜੀ, ਉਹਨਾਂ ਨੇ ਲੈ ਕੇ ਜਾਣਾ, ਉਹਨਾਂ ਨੇ ਆਪ ਬੋਲਿੰਗ ਕੋਚਿੰਗ ਬੁੱਕਾਂ ਆਰਡਰ ਕੀਤੀਆਂ, ਸਿਖਾਇਆ। ਅੱਛਾ। ਫਿਰ ਉਹ ਕਰਦੇ ਕਰਦੇ ਇਦਾਂ ਹੀ ਨਜ਼ਰਾਂ 'ਚ ਆਉਣ ਲੱਗ ਪਿਆ। ਮੈਂ ਜਿੱਦਾਂ ਲੀਗ ਗੇਮਾਂ ਖੇਡਣ ਲੱਗਾ, ਥੋੜਾ ਜਿਹਾ ਗੱਲ ਨਿਕਲ ਜਾਂਦੀ ਕਿ ਹਾਂ ਇਦਾਂ ਇੱਕ ਮੁੰਡਾ ਆ ਯੰਗ, ਉਹ ਬਹੁਤ ਸੋਹਣਾ ਖੇਲਦਾ। ਤੇ ਵਰਡ ਆਫ ਮਾਊਥ ਅੱਗੇ ਅੱਗੇ ਜਾਂਦੇ ਰਹੇ। ਹਾਂਜੀ। ਫਿਰ ਗੋਲ ਬਣਾ ਲਿਆ ਸੀਗਾ ਕਿ ਉਹਨਾਂ ਕੀ ਹੁਣ ਅਗਲੇ 3-4 ਸਾਲਾਂ 'ਚ ਨਾ ਖੇਡਣਾ ਆ USA ਵਾਸਤੇ ਵੀ, ਜੇ ਨਹੀਂ ਹੋਇਆ ਫਿਰ ਮੈਂ ਛੱਡ ਦਊਂਗਾ। ਠੀਕ ਹੈ। ਇਦਾਂ ਸੀਗਾ ਕਿਉਂਕਿ ਟਾਈਮ ਬਹੁਤ ਜਾਂਦਾ ਸੀ, ਐਫਰਟ ਬਹੁਤ ਜਾਂਦਾ ਸੀ ਇਹਦੇ ਵਿੱਚ, ਤੇ ਆਬਵੀਅਸਲੀ ਫੈਮਿਲੀ ਸਿਚੁਏਸ਼ਨਸ ਵੀ ਇਦਾਂ ਦੀ ਸੀ ਕਿ ਤੁਸੀਂ ਸਾਰਾ ਇਦਾਂ ਨਹੀਂ ਕਰ ਸਕਦੇ, ਤੁਸੀਂ ਲਾਈਫ ਵੀ ਦੇਖਣੀ। ਅਮਰੀਕਾ ਟੋਟਲੀ ਡਿਫਰੈਂਟ ਹਾਂਜੀ এনवायरमेंट ਹੈ ਕਿ ਤੁਹਾਨੂੰ ਯੂ ਹੈਵ ਟੂ ਲੁੱਕ ਆਫਟਰ ਯਰ ਫੈਮਿਲੀ, ਬਿਲਸ ਐਂਡ ਆਲ ਦੈਟ। ਤੇ ਮੈਂ ਘਰੇ ਪ੍ਰੋਮਿਸ ਕੀਤਾ ਸੀਗਾ ਕਿ ਮੈਨੂੰ 2 ਸਾਲ 3 ਹੋਰ ਦੇ ਦਿਓ, ਜਿਵੇਂ ਨਹੀਂ ਹੋਇਆ ਫਿਰ ਮੈਂ ਆਪ ਛੱਡ ਦੂੰਗਾ। ਬਟ ਹੈਪੀ ਟੂ ਸੇ ਕਿ ਫੈਮਿਲੀ ਨੇ ਕਦੇ ਵੀ ਇਦਾਂ ਨਹੀਂ ਕੀਤਾ ਕਿ ਸਪੋਰਟ ਨਹੀਂ ਕੀਤੀ ਹੋਵੇ, ਪੂਰੀ ਸਪੋਰਟ ਕੀਤੀ। ਫਿਰ 2000 ਟ੍ਰਾਇਲਸ ਵਗੈਰਾ ਹੋਇਆ, ਮੈਂ ਵਧੀਆ ਖੇਲਦਾ ਗਿਆ। 2015 ਚ ਪਹਿਲੀ ਦਫਾ ਮੈਨੂੰ USA ਚ ਸਿਲੈਕਟ ਹੋਇਆ ਮੈਂ। ਹਾਂਜੀ, ਵਾਹ। ਸੋ ਤੁਹਾਡੀਆਂ ਗੱਲਾਂ ਸੁਣ ਕੇ ਜਸਦੀਪ ਸਿੰਘ ਜੀ ਕਿ ਤੁਸੀਂ ਇਕੱਲੇ ਕ੍ਰਿਕਟ ਦੇ ਖਿਡਾਰੀ ਨਹੀਂ, ਕਿ ਤੁਸੀਂ ਜ਼ਿੰਦਗੀ ਦੇ ਵੀ ਅਸਲ ਖਿਡਾਰੀ ਹੈ। ਨਹੀਂ ਦੇਖੋ ਕਿੰਨੇ ਉਤਾਰ ਚੜਾਵ ਜ਼ਿੰਦਗੀ ਚ ਦੇਖੇ, ਕਿੱਦਾਂ ਮੌਕੇ ਨੂੰ ਸਾਂਭਣਾ। ਜਦੋਂ ਕਹਾਵਤ ਵੀ ਆ ਨਾ ਕਿ ਮੌਕਾ ਕਦੀ ਕਦੀ ਤੁਹਾਡਾ ਦਰਵਾਜ਼ਾ ਖੜਕਾਉਂਦਾ, ਤੇ ਉਹ ਜਦੋਂ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੇ ਖੋਲ ਲਿਆ। ਤੇ ਪਰ ਜਦੋਜਹਿਦ ਵੀ ਨਹੀਂ ਨਾ ਛੱਡੀ, ਇਹ ਬਹੁਤ ਵੱਡੀ ਗੱਲ। ਨਾਲ ਕੰਮ ਵੀ ਚੱਲਦਾ ਰਿਹਾ, ਨਾਲ ਇਹ ਵੀ ਕਰਦਾ ਰਿਹਾ। ਸੋ ਹੁਣ ਜਸਦੀਪ ਕ੍ਰਿਕਟ ਦੇ ਬਾਰੇ ਥੋੜਾ ਦੱਸੋ, ਕਿੱਦਾਂ ਦਾ ਇਸ ਟਾਈਮ ਕਲਚਰ ਆ US ਦੇ ਵਿੱਚ? ਹੁਣ ਤਾਂ ਚਲੋ ਟੀਮ ਬਣ ਗਈ ਆ, ਮੇਨ ਸਟ੍ਰੀਮ ਆ, ਵਰਲਡ ਕੱਪ ਦੇ ਵਿੱਚ ਖੇਡਣਾ, ਐਕਸਾਈਟਮੈਂਟ ਕਿੱਦਾਂ ਆ? ਆਈ ਥਿੰਕ ਕ੍ਰਿਕਟਿੰਗ ਕਮਿਊਨਿਟੀ ਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਇਸ ਟਾਈਮ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਟਾਈਮ ਆ USA ਕ੍ਰਿਕਟ ਦਾ। ਠੀਕ ਹੈ। ਸਪੈਸ਼ਲੀ ਅਸੀਂ ਜਿਹੜੇ ਕੁਝ ਮੁੰਡੇ ਆ ਜਿਨ੍ਹਾਂ ਨੇ ਜਦੋਂ ਅਸੀਂ ਡਿਵੀਜ਼ਨ 3 ਦੇ ਸੀ, 4 ਦੇ ਵਿੱਚ ਸੀਗੀ ਡਿਵੀਜ਼ਨ ਟੀਮ ਜਦੋਂ ਮੈਂ ਸਿਲੈਕਟ ਹੋਇਆ ਸੀ। ਅਸੀਂ ਕੁਝ ਮੁੰਡੇ ਜਿਹੜੇ ਉਦੋਂ ਤੋਂ ਨਾਲ ਆ ਟੀਮ ਦੇ, ਇੱਥੇ ਤੱਕ ਆਏ ਆ। ਤੇ there is a lot to look back ਜਦੋਂ ਪਿੱਛੇ ਮੁੜ ਕੇ ਦੇਖਦੇ ਆ ਤੁਹਾਨੂੰ, ਫਿਰ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਕਿ ਜਿੱਥੇ ਤੱਕ ਅਸੀਂ ਆ ਪਹੁੰਚੇ ਆ, ਵੀ ਆਹ ਸਭ ਤੋਂ ਇਸ ਟਾਈਮ ਜਿਹੜੀ ਸਟੇਜ ਤੁਸੀਂ ਜਾਈ ਜਾਂਦੇ ਤੁਹਾਨੂੰ ਲੱਗਦਾ ਕਿ ਆਹੀ ਸਭ ਤੋਂ ਵੱਡੀ ਸਟੇਜ ਆ। ਤੇ ਆਈ ਥਿੰਕ ਵਰਲਡ ਕੱਪ ਨਾਲੋਂ ਵੱਡੀ ਸਟੇਜ ਕੋਈ ਹੈ ਹੀ ਨਹੀਂ ਕ੍ਰਿਕਟ ਦੀ। ਹਾਂਜੀ, ਜਦੋਂ ਅਸੀਂ ਵੀ ਖੇਲਣਾ, ਮੈਂ ਆਮ ਸ਼ੋਰ ਹਰ ਕ੍ਰਿਕਟਰ ਦਾ ਇਹ ਡ੍ਰੀਮ ਹੁੰਦਾ। ਜਦੋਂ ਮੈਂ ਵੀ ਖੇਡਣਾ ਸ਼ੁਰੂ ਕੀਤਾ, ਡ੍ਰੀਮ ਇਹ ਸੀਗਾ ਕਿ ਇੱਕ ਦਫਾ ਵਰਲਡ ਕੱਪ ਖੇਡਣਾ ਆ। ਤੇ ਵਰਲਡ ਕੱਪ ਖੇਡਣਾ ਆ, ਤੇ ਖੇਡਣਾ ਇੰਡੀਆ, ਪਾਕਿਸਤਾਨ, ਇਹ ਟੀਮਾਂ ਦੇ ਅੱਗੇ ਖੇਡਣਾ ਆ। ਤੇ ਬਾਕੀ ਮਹਾਰਾਜ ਇਦਾਂ ਦੀ ਵਿਧੀ ਬਣਾਉਂਦੇ ਆ ਕਿ ਦੇਖੋ ਅਸੀਂ ਵਰਲਡ ਕੱਪ ਚ ਕੁਆਲੀਫਾਈ ਹੋਏ ਆ। ਸਾਡਾ ਗਰੁੱਪ ਵੀ ਆਇਆ ਜਿਹਦੇ ਵਿੱਚ ਇੰਡੀਆ ਆ, ਜਿਹਦੇ ਵਿੱਚ ਪਾਕਿਸਤਾਨ ਆ। ਉਹਨਾਂ ਟੀਮਾਂ ਨੂੰ ਖੇਡਣ ਦਾ ਮੌਕਾ ਮਿਲੂਗਾ, ਉਹਨਾਂ ਟੀਮਾਂ ਨੂੰ ਖੇਡਣ ਦਾ ਮੌਕਾ ਮਿਲੂਗਾ। ਕਿਹਦੀ ਵਿਕਟ ਲੈਣ ਦੀ ਸਭ ਤੋਂ ਜ਼ਿਆਦਾ ਇੱਛਾ ਹੈ? ਹਾਂ, ਜਿਹੜੀ ਵੀ ਆਏਗੀ ਮੈਂ ਤਾਂ ਇੰਜੋਏ ਕਰੂੰਗਾ। ਬਟ ਆਬਵੀਅਸਲੀ ਤੁਸੀਂ ਲੁੱਕ ਫਾਰਵਰਡ ਕਰਦੇ ਆ ਇੰਡੀਆ ਪਾਕਿਸਤਾਨ, ਲੈਜੈਂਡ ਪਲੇਅਰ ਉਹਦੇ ਵਿੱਚ ਹੈਗੇ ਬਹੁਤ ਸਾਰੇ। ਵਿਰਾਟ ਕੋਹਲੀ ਹੋ ਗਏ, ਰੋਹਿਤ ਸ਼ਰਮਾ ਹੋ ਗਏ। ਇਹ ਪਲੇਅਰ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਅਸੀਂ ਕ੍ਰਿਕਟਰ ਰੋਲ ਮਾਡਲ ਮੰਨ ਕੇ ਇਹਨਾਂ ਦੀ ਗੇਮ ਨੂੰ ਫੋਲੋ ਕਰਕੇ ਗੇਮ ਸਿੱਖ ਕੇ ਚੱਲਦੇ ਆ। ਸੋ ਆਈ ਥਿੰਕ ਉਸ ਚੀਜ਼ ਨੂੰ ਕੋਈ ਚੀਜ਼ ਬੀਟ ਨਹੀਂ ਕਰ ਸਕਦੀ। ਪਹਿਲਾਂ ਇੱਕ ਜਿਹੜੇ ਇਮੋਸ਼ਨ ਹੁੰਦੇ ਆ, ਐਕਸਾਈਟਮੈਂਟ, ਤੁਸੀਂ ਉਹਨਾਂ ਦੇ ਖਿਲਾਫ ਖੇਡਣੀ ਆ।
ਤੇ ਜੇ ਤੁਸੀਂ ਤੁਹਾਡੇ ਰੋਲ ਮਾਡਲ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਗੇਮ ਫੋਲੋ ਕਰਦੇ ਆਏ ਆ, ਜੇ ਉਹਨਾਂ ਦੇ ਅੱਗੇ ਤੁਸੀਂ ਬਹੁਤ ਚੰਗਾ ਕਰਦੇ ਆ ਜਾਂ ਫॉर ਐਗਜ਼ਾਮਪਲ ਉਹਨਾਂ ਦੀ ਵਿਕਟ ਲੈਣੇ ਆ, I think that itself is a win-win situation ਕਿ ਬੰਦਾ ਇਸ ਪ੍ਰਾਊਡ ਮੂਮੈਂਟ ਆ। ਹਾਂਜੀ, ਇਹ ਕਿਆ ਬਾਤ ਹੈ। ਨਹੀਂ ਚਲੋ ਗੁੱਡ ਵਿਸ਼ੇਜ਼ ਆ ਸਾਡੇ ਵੱਲੋਂ, ਬਹੁਤ ਬਹੁਤ ਸ਼ੁਭ ਇਛਾਵਾਂ ਆ। ਤੇ ਜੱਸੀ ਸਪੀਡ ਕਿੰਨੀ ਕੁ ਦੇ ਉੱਤੇ ਆਪਾਂ ਗੇਂਦ ਸਿੱਟ ਲੈਂਦੇ ਆ ਅੱਜ ਕੱਲ, ਇਹ ਵੀ ਬਹੁਤ ਹੁੰਦੀ ਹਾਂਜੀ ਹੁਣ ਸਪੀਡ ਵਰਲਡ ਕੱਪ ਚ ਕਰਾਂਗੇ ਮੈਜਰ, ਬਟ ਕਾਫੀ ਟਾਈਮ ਹੋ ਗਿਆ ਰੀਸੈਂਟਲੀ ਹਲੇ ਕੀਤੀ ਨਹੀਂ, ਬਟ ਇਸ ਟਾਈਮ ਮਾਰੇ ਦੀ ਕਿਰਪਾ ਆ ਕਾਫੀ ਤੇਜ਼ ਆ ਰਹੀ ਗੇਂਦ ਤੇ ਉਮੀਦ ਕਰਦੇ ਆ ਵਰਲਡ ਕੱਪ ਚ ਵੀ ਠੀਕ ਜਾਊਗੀ। ਹੁਣੇ USA ਦੀ ਕ੍ਰਿਕਟ ਟੀਮ ਆ, ਉਹ ਬੰਗਲਾਦੇਸ਼ ਨਾਲ ਸੀਰੀਜ਼ ਜਦੋਂ ਹੁਣ ਆਪਾਂ ਗੱਲ ਕਰ ਰਹੇ ਚੱਲ ਰਹੇ, ਇਨਫੈਕਟ ਤੁਸੀਂ ਜਿੱਤੇ ਆ। ਬੰਗਲਾਦੇਸ਼ ਇੱਕ ਟੈਸਟ ਪਲੇਇੰਗ ਨੇਸ਼ਨ ਦੇ ਤੌਰ ਦੇ ਉੱਤੇ ਕਿੰਨਾ ਚਿਰ ਜਿਹੜਾ ਉਹ ਖੇਡਦਾ ਰਿਹਾ, ਤੁਸੀਂ ਉਹਨਾਂ ਨੂੰ ਹਰਾਇਆ ਆ, 2 ਮੈਚ ਹਰਾਏ ਆ। ਸੋ ਕਿੱਦਾਂ ਮਹਿਸੂਸ ਹੋ ਰਿਹਾ ਆ ਵੀ ਇਹਨੂੰ ਕਿੱਦਾਂ ਜਿਹੜਾ ਉਹ ਦੇਖਣਾ ਚਾਹੀਦਾ ਹੈ ਜਿਹੜੇ USA ਦੇ ਵਿੱਚ ਕ੍ਰਿਕਟ ਲਵਰਸ ਆ, ਉਹ ਕ੍ਰਿਕਟ ਟੀਮ ਤੋਂ USA ਦੀ ਨੂੰ ਕੀ ਉਹ ਉਮੀਦ ਰੱਖਦੇ ਆ? ਹਾਂਜੀ, ਆਈ ਥਿੰਕ ਜੇ ਅਸੀਂ ਵੈਰੀ ਓਨੈਸਟਲੀ ਦੇਖਿਆ ਜਾਵੇ ਤੇ ਕੱਲ ਤੱਕ ਮੇਬੀ ਅੱਧੀ ਦੁਨੀਆ ਨੂੰ ਨਹੀਂ ਪਤਾ ਹੋਏਗਾ ਕਿ USA ਕ੍ਰਿਕਟ ਟੀਮ ਕਿੱਦਾਂ ਦੀ ਟੀਮ ਹੈ, ਕਿ ਉਹਨਾਂ ਦੀ ਕੈਪੇਬਿਲਿਟੀ ਕੀ ਆ। ਬੰਗਲਾਦੇਸ਼ ਆਈ ਇੱਥੇ ਟੈਕਸਸ ਸਾਨੂੰ ਖੇਡਣ, 2 ਮੈਚ ਹੋਏ, ਤੁਸੀਂ ਟੌਪ 10 ਦੀ ਟੀਮ ਚੋਂ ਕਿਸੇ ਵੀ ਟੈਸਟ ਪਲੇਇੰਗ ਨੇਸ਼ਨ ਨੂੰ ਤੁਸੀਂ ਸੀਰੀਜ਼ ਬੀਟ ਕਰਦੇ ਹੋ ਵੀ ਪਹਿਲੀ 2 ਗੇਮਸ ਦੇ ਵਿੱਚ, ਤੇ ਤੁਸੀਂ ਆਪਣੇ ਆਪ ਨੂੰ ਵਰਲਡ ਸਟੇਜ ਦੇ ਉੱਤੇ ਤੁਸੀਂ ਲਾਂਚ ਕਰ ਦਿੰਦੇ ਆ ਬੇਸਿਕਲੀ। ਤੇ ਉਹ ਹੁਣ ਪੂਰੀ ਵਰਲਡ ਚ ਪਤਾ ਲੱਗ ਗਿਆ ਹੈ ਕਿ ਹਾਂ USA ਕ੍ਰਿਕਟ ਦੀ ਜਿਹੜੀ USA ਟੀਮ ਆ ਉਹ ਵਾਕ ਓਵਰ ਟੀਮ ਨਹੀਂ ਹੈ ਕਿ ਅਪਸੈਟ ਕਰੇਗੀ। ਤੇ ਆਈ ਥਿੰਕ ਸਾਡੇ ਲਈ, ਅਸੀਂ ਪਹਿਲਾਂ ਕੈਨੇਡਾ ਦੇ ਨਾਲ ਸੀਰੀਜ਼ ਖੇਲੇ ਸੀਗੇ, ਇਸ ਤੋਂ ਪਹਿਲਾਂ ਅਸੀਂ ਉਹ 4-0 ਜਿੱਤੇ ਸੀਰੀਜ਼, ਤੇ ਉੱਥੋਂ ਸਾਡਾ ਮੋਮੈਂਟਮ ਬਹੁਤ ਵਧੀਆ, ਇੱਕ ਵਿਨਿੰਗ ਹੈਬਿਟ ਜਿੱਦਾਂ ਹੋ ਜਾਂਦੀ ਆ, ਤੇ ਉਹ ਚੱਲਦਾ ਆ ਰਿਹਾ। ਬਾਕੀ ਕੈਂਪ ਦੇ ਵਿੱਚ ਮੁੰਡੇ ਸਾਰੇ ਬਹੁਤ ਕੌਨਫੀਡੈਂਟ ਆ, ਕਿਸੇ ਨੂੰ ਇਹ ਨਹੀਂ ਹੈਗਾ ਕਿ ਅਸੀਂ ਵਰਲਡ ਕੱਪ ਖੇਡਣ ਜਾ ਰਹੇ ਹਾਂ, ਕੋਈ ਆਪਣੇ ਆਪ ਨੂੰ ਲੋ ਸਟੀਮ ਨਹੀਂ, ਹਾਂਜੀ ਘੱਟ ਨਹੀਂ ਫੀਲ ਕਰ ਰਿਹਾ, ਮਤਲਬ ਇਸ ਉਮੀਦ ਦੇ ਨਾਲ ਆ ਪੂਰਾ। ਹਾਂਜੀ, ਅਸੀਂ ਸਾਡਾ ਮਾਈਂਡ ਸੈਟ ਇਹ ਹੈ ਕਿ ਜੇ ਅਸੀਂ ਜਿੱਤਾਂਗੇ ਨਹੀਂ ਤੇ ਅਸੀਂ ਕਿਸੇ ਦਾ ਵਰਲਡ ਕੱਪ ਤੇ ਖਰਾਬ ਕਰਾਂਗੇ ਵੱਡੀਆਂ ਟੀਮਾਂ ਦੇ। ਹਾਂਜੀ, ਤੇ ਉਸ ਹਿਸਾਬ ਨਾਲ ਦੇਖਿਆ ਜਾਵੇ ਤੇ ਹਾਂਜੀ ਬੰਗਲਾਦੇਸ਼ ਬਹੁਤ ਐਕਸਪੀਰੀਅੰਸ ਟੀਮ ਆ, ਇੰਡੀਆ ਪਾਕਿਸਤਾਨ ਨੂੰ ਵੀ ਬਹੁਤ ਦਫਾ ਹਰਾਇਆ ਉਹਨਾਂ ਨੇ, ਟੌਪ 10 ਦੀ ਟੀਮ ਆ, ਵੱਡੇ ਵਰਲਡ ਫਿਰ ਵੀ ਕੀਤੇ ਉਹਨਾਂ ਨੇ। ਤੇ ਹਾਂਜੀ ਉਸ ਚੀਜ਼ ਤੋਂ ਦੇਖ ਕੇ ਕਾਫੀ ਐਕਸਾਈਟਮੈਂਟ ਆ, ਕਾਫੀ ਖੁਸ਼ੀ ਵਾਲਾ ਮਾਹੌਲ ਆ, ਬਟ ਆਈ ਥਿੰਕ ਐਟ ਦ ਸੇਮ ਟਾਈਮ ਜਿੰਨੇ ਮੁੰਡੇ ਉਹ ਇਹ ਵੀ ਸਮਝਦੇ ਆ ਕਿ ਅਸੀਂ ਇਸ ਤੋਂ ਵੀ ਜ਼ਿਆਦਾ ਖੇਡਣ ਦੇ ਕੇਪੇਬਲ ਹੈਗੇ ਆ। ਫਿਰ ਆਈ ਥਿੰਕ ਹਾਲੇ ਸਾਰੇ ਉਸ ਕੰਸਿਸਟੈਂਟ ਲਾਈਨ ਤੇ ਚੱਲ ਰਹੇ ਆ। ਇਮੋਸ਼ਨ ਆਬਵੀਅਸਲੀ ਤੁਸੀਂ ਜਿੱਤਦੇ ਆ ਉੱਪਰ ਜਾਂਦੇ ਆ, ਹਾਰਦੇ ਥੱਲੇ ਆਉਂਦੇ ਆ, ਬਟ ਅਸੀਂ ਟਰਾਈ ਕਰ ਰਹੇ ਆ ਕਿ ਅਸੀਂ ਜਿੱਤੀਏ ਹਾਰੀਏ ਇੰਜੋਏ ਕਰੀਏ, ਬਟ ਇੱਕ ਕੰਸਿਸਟੈਂਟ ਲਾਈਨ ਤੇ ਰਹੀਏ ਤਾਂ ਕਿ ਨੈਕਸਟ ਗੇਮ ਤੇ ਵੀ ਉਸ ਹਿਸਾਬ ਨਾਲ ਖੇਲ ਸਕੀਏ। ਠੀਕ ਹੈ। ਜਸਦੀਪ, ਕਿਸੇ ਹੋਰ ਫਾਰਮੈਟ ਦੇ ਵਿੱਚ ਵੀ ਖੇਡੇ ਮੈਚ ਕਿਸੇ ਟੀਮ ਨਾਲ? T20 ਤੋਂ ਇਲਾਵਾ ਵਨਡੇ ਵੀ? ਹਾਂਜੀ, ODI, ਹਾਂਜੀ ਵਨਡੇ, ਸਾਡੇ ਵਨਡੇ ਸੀਰੀਜ਼ ਵੀ ਚੱਲਦੀਆਂ ਆ ਥਰੂ ਆਊਟ। ਠੀਕ ਹੈ। ਜਿਹੜੀ ਕੈਨੇਡਾ ਨਾਲ ਹੋਈ ਸੀ ਉਹ ਵਨਡੇ ਸੀ ਜਾਂ ਕਿਹੜੀ ਸੀ? ਨਹੀਂ, ਉਹ T20 ਸੀਗੀ। ਹਾਂਜੀ ਹਾਂਜੀ, ਤੇ ਉਦਾਂ ਵਨਡੇ ਵਗੈਰਾ ਰੀਸੈਂਟਲੀ ਅਸੀਂ ਪਿੱਛੇ ਜ਼ਿੰਬਾਬਵੇ ਗਏ ਸੀਗੇ, ਉੱਥੇ ਵੈਸਟ ਇੰਡੀਜ਼ ਵਗੈਰਾ, ਸ਼੍ਰੀਲੰਕਾ, ਜ਼ਿੰਬਾਬਵੇ ਵਗੈਰਾ ਸਾਰੀਆਂ ਟੀਮ ਸੀਗੀਆਂ, ਆਇਰਲੈਂਡ ਵਗੈਰਾ ਵੀ, ਤੇ ਉਹਨਾਂ ਨੂੰ ਖੇਲੇ ਆ। ਬਟ ਆਈ ਥਿੰਕ ਜਿਹੜੇ ਟੌਪ 10 ਨੇਸ਼ਨਸ ਨੂੰ ਜੇ ਦੇਖਿਆ ਜਾਵੇ ਉਹਨਾਂ ਚੋਂ T20 ਅਸੀਂ ਪਹਿਲੀ ਦਫਾ ਆਉਣਾ ਵਰਲਡ ਕੱਪ 'ਚ ਖੇਲਾਂਗੇ ਸਾਰਿਆਂ ਨੂੰ। ਨਹੀਂ ਚਲੋ ਬਹੁਤ ਵਧੀਆ ਆ। ਤੇ ਜਸਦੀਪ, ਇਹ ਵੀ ਜਿਹੜਾ ਜ਼ਰੂਰ ਦੱਸੋ ਵੀ ਆਪਣੀ ਜਿਹੜੀ ਹੁਣ USA ਦੀ ਟੀਮ, ਕਿਉਂਕਿ ਹੁਣ ਆਪਾਂ ਅਮਰੀਕਾ ਵਾਲੇ ਆ ਤੇ ਹੁਣ ਆਪਾਂ ਇਹਨੂੰ ਆਪਣੀ ਟੀਮ ਆਉਂਦੇ ਆ, ਆਪਣੇ ਮੁੰਡੇ ਵੀ ਵਿੱਚ ਨਜ਼ਰ ਆਉਂਦੇ ਆ। ਸੋ ਕਾਫੀ ਆਪਣੇ ਪੰਜਾਬੀ ਵੀ ਆ, ਹੋਰ ਕਮਿਊਨਿਟੀਜ਼ ਦੇ ਵੀ ਲੋਕ ਮਿਲ ਜੁਲ ਕੇ USA ਦੀ ਟੀਮ। ਹਾਂਜੀ, ਮੁੰਡੇ ਕਾਫੀ ਖੇਲਦੇ ਆ, ਬਟ ਇਸ ਟਾਈਮ ਕਰੰਟ USA ਦੀ ਟੀਮ ਦੇ ਵਿੱਚ ਆਈ ਥਿੰਕ ਪੰਜਾਬ ਬੈਕਗਰਾਉਂਡ ਜੇ ਦੇਖਿਆ ਜਾਵੇ ਫੈਮਿਲੀ ਵਗੈਰਾ ਤੇ ਮੈਂ ਆ, ਬਟ ਇੱਕ ਆਪਣਾ ਸਿੱਖ ਭਰਾ ਹੋਰ ਹੈਗਾ ਹਰਮੀਤ ਸਿੰਘ। ਉਹ ਇੰਟਰਸਟਿੰਗ ਫੈਕਟ, ਉਹ ਇੰਡੀਆ ਅੰਡਰ 19 ਵਰਲਡ ਕੱਪ ਖੇਡਿਆ ਹੋਇਆ ਆ ਇੰਡੀਆ ਵੱਲੋਂ। ਹਾਂਜੀ, ਅੱਛਾ, ਜਦੋਂ ਛੋਟਾ ਸੀਗਾ ਉੱਥੇ, ਤੇ ਇੰਡੀਆ ਅੰਡਰ 19 ਵਰਲਡ ਕੱਪ ਵਗੈਰਾ ਖੇਲਿਆ, ਫਰਸਟ ਕਲਾਸ ਕ੍ਰਿਕਟ ਖੇਲਿਆ ਇੰਡੀਆ 'ਚ। ਦੈਟਸ ਗੁੱਡ। ਤੇ ਫਿਰ ਇੱਥੇ ਮੂਵ ਹੋਇਆ। ਹਾਂਜੀ, ਤੇ ਕਾਫੀ ਜਿੱਦਾਂ ਮਿਕਸਚਰ ਆ ਸਾਡੀ ਟੀਮ, ਡਾਈਵਰਸ ਗਰੁੱਪ ਆ,
ਕੈਰੀਬੀਅਨ ਬੈਕਗਰਾਉਂਡ ਦੇ ਮੁੰਡੇ ਹੈਗੇ ਆ, ਅਮਰੀਕਾ ਦੀ ਐਂਡ ਪਛਾਣ ਦੈਨ ਸਾਰੇ culture। ਯਾ ਹਾਂਜੀ, ਐਂਡ ਦੈਨ ਵੀ ਹੈਵ ਕਪਲ ਆਫ ਜਿਹੜੇ ਸਾਊਥ ਅਫਰੀਕਾ ਤੋਂ ਮੁੰਡੇ ਮੂਵ ਹੋਏ ਆ, ਓਕੇ ਤੇ ਇੱਕ ਨਿਊਜ਼ੀਲੈਂਡ ਤੋਂ ਕੋਰੀ ਐਂਡਰਸਨ ਆ, ਉਹ ਨਿਊਜ਼ੀਲੈਂਡ ਵੱਲੋਂ ਵਰਲਡ ਕੱਪ ਖੇਡਿਆ, ਸਾਰੇ ਕਾਫੀ ਸਾਲ ਕ੍ਰਿਕਟ ਖੇਡੀ ਨਿਊਜ਼ੀਲੈਂਡ ਤੋਂ, ਅੱਛਾ ਤੇ ਉਹ ਕਾਫੀ ਸਾਲਾਂ ਤੋਂ ਇੱਥੇ ਆ, ਤੇ ਹੁਣ ਹੀ ਇਜ਼ ਆਲਸੋ ਪਾਰਟ ਆਫ ਇਟ। ਨਹੀਂ ਚਲੋ ਵਧੀਆ। ਕਈ ਵਾਰੀ ਬੰਦਾ ਸੋਚਦਾ ਹੋਊਗਾ ਵੀ ਅਮਰੀਕਾ 'ਚ ਕਿਹੜਾ ਕੋਈ ਟੀਮ ਆ, ਆਪਾਂ ਸੌਖੇ ਕ੍ਰਿਕਟ ਤੱਕ ਜਿਹੜਾ ਟੀਮ ਦੇ ਵਿੱਚ ਸ਼ਾਇਦ ਕਰ ਲੂਗੇ, ਪਰ ਨਹੀਂ, ਦੇयर ਇਜ਼ ਅ ਲੋਟ ਆਫ ਕੰਪੀਟੀਸ਼ਨ। ਹਾਂਜੀ ਹਾਂਜੀ, ਨਹੀਂ ਡੈਫੀਨੇਟਲੀ ਹੁਣ ਕਾਫੀ ਮੁੰਡੇ ਮੂਵ ਹੋਏ ਰੀਸੈਂਟ ਟਾਈਮਸ ਦੇ ਵਿੱਚ, ਤੇ ਕ੍ਰਿਕਟ ਵੀ ਕਾਫੀ ਉੱਪਰ ਚਲੇ ਗਈ। ਫਿਰ ਹੁਣ ਜਿਵੇਂ ਮੇਜਰ ਲੀਗ ਹੋ ਰਹੀ ਹੈ, ਮੇਜਰ ਲੀਗ ਕ੍ਰਿਕਟ, ਜਿਵੇਂ IPL ਹੁੰਦੀ ਆ, ਉਹਦੇ ਵਿੱਚ 3-4 IPL ਦੀਆਂ ਟੀਮਾਂ ਨੇ ਜਿਨ੍ਹਾਂ ਨੇ ਫਰੈਂਚਾਈਜ਼ ਬਾਈ ਆਊਟ ਕੀਤੀ ਹੋਈ ਹੈ। ਸੋ ਕ੍ਰਿਕਟ ਇਨ ਜਨਰਲ ਜਿਹੜੀ ਆ ਕਾਫੀ ਜ਼ਿਆਦਾ ਗਰੋ ਹੋ ਰਹੀ ਹੈ, ਗਰੋ ਹੋਈ ਹੈ ਮੈਟਰ ਆਫ ਫੈਕਟ ਪਿਛਲੇ 2-4 ਸਾਲਾਂ ਦੇ ਵਿੱਚ। ਤੇ ਜੈਸੀ ਕੀ ਆਪਾਂ ਈਸਟ ਕੋਸਟ ਤੇ ਜ਼ਿਆਦਾ ਦੇਖਦੇ ਆ, ਵੈਸਟ ਕੋਸਟ ਤੇ ਜ਼ਿਆਦਾ ਦੇਖਦੇ ਆ, ਕਿਉਂਕਿ ਜਿਹੜੇ ਹੁਣ ਵਰਲਡ ਕੱਪ ਦੇ ਮੈਚ ਹੋਣੇ ਆ ਇਹ ਮੋਸਟਲੀ ਈਸਟ ਕੋਸਟ ਤੇ ਆ? ਹਾਂਜੀ, ਸੋ 3 ਵੈਨਿਊ ਇਹਨਾਂ ਨੇ ਜਿਹੜੇ ਡਿਸਾਈਡ ਕੀਤੇ, ਇੱਕ ਡੈਲਸ ਦੇ ਵਿੱਚ ਹੈ, ਡੈਲਸ ਸਟੇਡੀਅਮ ਬਣਿਆ ਸੀ ਲਾਸਟ ਈਅਰ, ਠੀਕ ਹੈ, ਤੇ ਕੁਝ ਮੈਚ ਡੈਲਸ 'ਚ ਹੋਣਗੇ। ਫਿਰ ਨਿਊਯਾਰਕ 'ਚ ਤੁਸੀਂ ਸੁਣਿਆ ਹੋਣਾ ਨਵਾਂ ਸਟੇਡੀਅਮ ਬਣਿਆ ਹੁਣ, ਜਿੱਥੇ ਇੰਡੀਆ ਪਾਕਿਸਤਾਨ ਦੀ ਗੇਮ ਵੀ ਹੋਣੀ ਹੈ, ਤੇ ਫਲੋਰੀਡਾ ਵਿੱਚ ਐਗਜ਼ਿਸਟਿੰਗ ਸਟੇਡੀਅਮ ਹੈ ਪਹਿਲਾਂ ਤੋਂ ਕਾਫੀ ਟਾਈਮ ਤੋਂ, ਠੀਕ ਹੈ, ਤੇ ਉੱਥੇ ਹੋਣਗੇ। ਤੇ ਫਿਰ ਬਾਕੀ ਇੱਕ ਕੋ ਹੋਸਟ ਆ ਵੈਸਟ ਇੰਡੀਜ਼ ਦੇ ਨਾਲ, ਵੈਸਟ ਇੰਡੀਜ਼ ਬਾਕੀ ਗੇਮ, ਦੂਜਾ ਇੱਕ ਗਰੁੱਪ ਜਿਹੜਾ ਉਹ 2 ਵੈਸਟ ਇੰਡੀਜ਼ ਦੇ ਉੱਥੇ ਹੋਣਗੇ। ਹਾਂਜੀ, ਤੇ ਯਾ ਮੋਸਟਲੀ ਆਈ ਥਿੰਕ ਈਸਟ ਕੋਸਟ ਉਹਨਾਂ ਨੇ ਰੱਖਿਆ ਸ਼ਾਇਦ, ਕਿਉਂਕਿ ਵੈਸਟ ਇੰਡੀਜ਼ ਦੇ ਨਾਲ ਕੋ ਹੋਸਟ ਹੈਗੇ ਕਰਕੇ, ਤਾਂ ਕਰਕੇ। ਕੋਚਿੰਗ ਦਾ ਕਿੱਦਾਂ ਇਸ ਟਾਈਮ ਹੈਗਾ ਆ? ਕੋਚ ਕਿੱਦਾਂ ਦੇ ਤੁਹਾਡੇ ਇੱਥੇ ਹੋ ਰਹੇ ਆ ਤੁਹਾਨੂੰ? ਚਲੋ ਇਹ ਵੀ ਗੱਲ ਪੁੱਛਣ ਦੇ ਵਿੱਚ ਕੋਈ ਹਰਜ ਨਹੀਂ, ਦਿੱਕਤਾਂ ਤਾਂ ਨਹੀਂ ਇਨਫਰਾਸਟ੍ਰਕਚਰ ਨੂੰ ਲੈ ਕੇ, ਜਾਂ ਜੇ ਹੈਗੀਆਂ ਤੇ ਕੀ ਤੁਹਾਡੇ ਸਾਹਮਣੇ ਕੀ ਚੈਲੰਜਸ ਆ ਉਸ ਨੂੰ ਲੈ ਕੇ? ਹਾਂਜੀ, ਚੈਲੰਜਸ ਤੇ ਬਹੁਤ ਹੈ ਇਨਫਰਾਸਟ੍ਰਕਚਰ ਨੂੰ ਲੈ ਕੇ। ਆਈ ਥਿੰਕ ਉਹ ਤੇ ਆਬਵੀਅਸ ਨਜ਼ਰ ਆ ਜਾਂਦਾ ਹੈ ਕਿ ਹਾਲੇ ਸਾਡਾ ਇਨਫਰਾਸਟ੍ਰਕਚਰ ਉਨਾ ਸਟਰੋਂਗ ਨਹੀਂ ਜਿੰਨਾ ਇੱਕ ਇੰਟਰਨੈਸ਼ਨਲ ਪਲੇਇੰਗ ਨੇਸ਼ਨ ਦਾ ਹੋਣਾ ਚਾਹੀਦਾ ਆ। ਸੋ ਕਾਫੀ ਚੀਜ਼ਾਂ 'ਚ ਤੁਹਾਨੂੰ ਚੈਲੰਜਸ ਜਾਂ ਸਟਰਗਲ ਹੀ ਆ ਤੁਹਾਨੂੰ, ਜਦੋਂ ਪ੍ਰੋਪਰ ਇਨਫਰਾਸਟ੍ਰਕਚਰ ਨਾ ਹੋਵੇ, ਫਿਰ ਤੁਸੀਂ ਆਪਣੇ ਤਰੀਕੇ ਲੱਭਦੇ ਆ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਦੇਖਣ ਵਾਲੇ ਨੂੰ ਉਹ ਨਹੀਂ ਪਤਾ ਕਿ ਤੁਹਾਡਾ ਇਨਫਰਾਸਟ੍ਰਕਚਰ ਹੈਗਾ ਕਿ ਨਹੀਂ। ਦੇਖਣ ਵਾਲੇ ਨੂੰ ਹਰ ਕਿਸੇ ਨੂੰ ਰਿਜ਼ਲਟ ਚਾਹੀਦਾ ਆ, ਐਜ਼ ਅ ਟੀਮ ਵੀ ਤੁਹਾਨੂੰ ਰਿਜ਼ਲਟ ਪ੍ਰੋਡਿਊਸ ਕਰਨੇ ਆ, ਐਜ਼ ਅ ਪਲੇਅਰ ਵੀ ਰਿਜ਼ਲਟ ਪ੍ਰੋਡਿਊਸ ਕਰਨਾ। ਸੋ ਇਨਫਰਾਸਟ੍ਰਕਚਰ ਨੂੰ ਲੈ ਕੇ ਦੇਖਿਆ ਜਾਵੇ ਤੇ ਅਸੀਂ ਹਾਲੇ ਥੋੜਾ ਜਿਹਾ ਲੈਕ ਕਰਦੇ ਆ, ਜਿੰਨਾ ਜਲਦੀ ਸਾਨੂੰ ਇਨਫਰਾਸਟ੍ਰਕਚਰ ਮਿਲ ਜੂਗਾ ਕੰਪੇਅਰ ਟੂ ਇੰਡੀਆ ਜਾਂ ਅਦਰ ਨੇਸ਼ਨਸ, ਆਈ ਥਿੰਕ ਕ੍ਰਿਕਟ ਇੱਥੇ ਬਹੁਤ ਜਲਦੀ ਗਰੋ ਕਰ ਜਾਏਗੀ। ਸੋ ਗ੍ਰਾਸ ਰੂਟ ਲੈਵਲਸ ਤੇ ਵਧੀਆ ਚੱਲ ਰਿਹਾ ਹੈ ਉਹਦਾ ਕੰਮ। ਡੂ ਯੂ ਥਿੰਕ ਕਿ ਇੱਥੋਂ ਵੀ ਜਿਹੜੇ ਪਲੇਅਰਸ ਪੈਦਾ ਹੋ ਰਹੇ ਆ? ਹਾਂਜੀ, ਇੱਥੋਂ ਜਿਹੜੀ ਨਿਊ ਜਨਰੇਸ਼ਨ ਹੈ, ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਤੋਂ ਜਿੰਨੀ ਨਿਊ ਜਨਰੇਸ਼ਨ ਹੈ, ਬਹੁਤ ਜ਼ਿਆਦਾ ਇਨਵੋਲਵ ਹੈ ਇਹਦੇ ਵਿੱਚ। ਠੀਕ ਹੈ, ਬਟ ਆਈ ਥਿੰਕ ਜੇ ਅਸੀਂ the key fact would be ਜੇ ਅਸੀਂ ਲੋਕਲ ਕਮਿਊਨਿਟੀ ਨੂੰ ਟਾਰਗੇਟ ਕਰਨਾ ਹੈ, ਤੇ ਸਾਨੂੰ ਜਿੰਨੀ ਜਲਦੀ ਸਕੂਲਸ ਦੇ ਵਿੱਚ ਕ੍ਰਿਕਟ ਆਊਗੀ ਗ੍ਰਾਸ ਰੂਟ ਲੈਵਲ ਤੇ, ਉਨਾ ਜਲਦੀ ਬੈਟਰ ਹੋਊਗਾ। ਹਾਂਜੀ, ਤੇ ਅਸੀਂ ਹੋਪ ਕਰਦੇ ਹਾਂ ਕਿ ਆਹ ਵਰਲਡ ਕੱਪ ਅਸੀਂ ਵਧੀਆ ਪਰਫਾਰਮੈਂਸ ਹੋਵੇ, ਵਧੀਆ ਪਰਫਾਰਮ ਕਰੀਏ, ਤੇ ਦੈਨ ਤੁਸੀਂ ਮੇਨ ਸਟ੍ਰੀਮ ਤੇ ਆ ਜਾਂਦੇ US ਦੇ ਵਿੱਚ ਵੀ, ਫਿਰ ਈਜ਼ੀਅਰ ਹੋ ਜਾਂਦਾ ਸਕੂਲਸ ਦੇ ਵਿੱਚ ਪੜ੍ਹਨਾ। ਬਿਕੋਜ਼ ਮਨੀ ਬਹੁਤ ਆ US ਦੇ ਵਿੱਚ, ਇਹ ਆਪਾਂ ਨੂੰ ਪਤਾ ਹੈ ਵੀ ਵਾਂਸ ਦੇ ਸਟਾਰਟ ਸਪੈਂਡਿੰਗ ਔਨ ਇਟ, ਤੇ ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਫਿਰ ਬੰਦਾ ਵੀ ਤੁਹਾਨੂੰ ਉਤਸ਼ਾਹਿਤ ਕਰਦੇ, ਨਤੀਜੇ ਉਤਸ਼ਾਹਿਤ ਕਰਦੇ ਆ। ਇਹ ਤਾਂ ਬਿਲਕੁਲ ਹੈਗਾ। ਤੇ ਜਸਦੀਪ ਇਹ ਜ਼ਰੂਰ ਦੱਸਿਓ ਵੀ ਕੀ ਤੁਸੀਂ ਪਹਿਲੇ ਸਿੱਖ ਜਾਂ ਪਹਿਲੇ ਪੰਜਾਬੀ ਖਿਡਾਰੀ ਸੀ US ਦੀ ਟੀਮ ਦੇ ਵਿੱਚ, ਜਾਂ ਤੁਹਾਡੇ ਤੋਂ ਪਹਿਲਾਂ ਵੀ ਜਿਹੜੇ ਪੰਜਾਬੀ ਜਾਂ ਸਿੱਖ ਖਿਡਾਰੀਆਂ ਨੇ ਇਸ ਟੀਮ ਦੇ ਵਿੱਚ ਹਿੱਸਾ ਲਿਆ ਹੈ? ਨਹੀਂ, ਆਈ ਥਿੰਕ I doubt ਕਿ ਮੈਂ ਪਹਿਲਾਂ, I don't think ਮੈਂ ਪਹਿਲਾਂ ਆ। ਪੰਜਾਬੀ ਆਈ ਥਿੰਕ ਆਪਣੇ ਮੁੰਡੇ ਆਉਂਦੇ ਰਹੇ ਆ, ਬਟ ਲੰਬਾ ਨਹੀਂ ਚੱਲ ਸਕੇ ਵਰਲਡ ਕੱਪ ਦੀ ਟੀਮ ਦੇ ਵਿੱਚ, ਆਪਾਂ ਕਹਿ ਸਕਦੇ ਹਾਂ, ਜਾਂ ਕੌਮਾਂਤਰੀ ਮੁਕਾਬਲਿਆਂ ਦਾ ਹਿੱਸਾ ਨਹੀਂ ਬਣ ਸਕੇ। ਹਾਂਜੀ, ਆਈ ਥਿੰਕ ਇੱਕ ਮੁੰਡਾ LA ਤੋਂ ਸੀਗਾ ਲੌਂਗ ਟਾਈਮ ਪਹਿਲਾਂ, ਆਮ ਨਾਟ ਸ਼ੋਰ ਕਿ ਉਹ ਅੰਡਰ 19 ਖੇਡਿਆ ਸੀ, ਕਿ ਵਰਲਡ ਕੱਪ ਦੀ ਸ਼ਾਇਦ ਟੀਮ ਸੀਗਾ, ਗੁਰਪ੍ਰੀਤ ਸਿੰਘ ਕਰਕੇ ਨਾਮ ਮੁੰਡੇ ਦਾ, LA ਤੋਂ। ਬਟ ਸੀਨੀਅਰ ਟੀਮ ਦੇ ਵਿੱਚ ਦੇਖਿਆ ਜਾਵੇ ਤਾਂ ਆਈ ਥਿੰਕ ਸਿੱਖ ਮੁੰਡਾ ਸਰਦਾਰ ਜਿਹੜਾ, ਉਹ ਮੈਂ ਹੀ ਆਈ ਥਿੰਕ, ਹਾਂਜੀ, ਲੀਸਟ ਜਦੋਂ ਤੋਂ ਮੈਂ ਖੇਲ ਰਿਹਾ ਆ।
ਤੇ ਉਸ ਤੋਂ ਪਹਿਲਾਂ ਵੀ ਕੁਝ ਸਾਲ ਸਮਝ ਸਕਦੇ ਆ, ਆਪਣੇ ਬਾਰੇ ਕਹਿਣਾ ਔਖਾ ਹੁੰਦਾ ਨਹੀਂ ਦੇਖੋ ਮੇਨ ਸਟ੍ਰੀਮ USA ਦੀ ਟੀਮ ਆ, ਪਹਿਲੀ ਵਾਰੀ ਵਰਲਡ ਕੱਪ ਦੀ ਟੀਮ ਬਣੀ ਹੈ, ਪਹਿਲੀ ਵਾਰੀ ਤੁਸੀਂ ਉਹਦੇ ਵਿੱਚ ਆ। ਸੋ ਲਾਈਕ ਤੁਸੀਂ ਆ ਜਿੱਦਾਂ ਹਰਮੀਤ ਸਿੰਘ ਦਾ ਤੁਸੀਂ ਉਸ ਦੇ ਵਿੱਚ ਨਾਮ ਜ਼ਿਕਰ ਕੀਤਾ ਵੀ 2 ਸਿੱਖ ਮੁੰਡੇ ਆ, ਇੱਕ ਉਹ ਇੰਡੀਆ ਤੋਂ ਖੇਡ ਕੇ ਆਇਆ ਆ ਤੇ ਇਹ US ਬੌਰਨ ਪਹਿਲਾ ਆ ਜਿਹੜਾ US ਦੀ ਵਰਲਡ ਕੱਪ ਦੀ ਜਿਹੜੀ ਟੀਮ ਦੇ ਵਿੱਚ ਆ। ਸੋ ਇਸ ਦੇ ਲਈ ਜਸਦੀਪ ਬਹੁਤ ਬਹੁਤ ਤੁਹਾਨੂੰ ਅਸੀਂ ਵਧਾਈਆਂ ਦਿੰਦੇ ਆ, ਗੁੱਡ ਵਿਸ਼ੇਸ ਆ। ਹੋਪਫੁਲੀ ਤੁਸੀਂ ਜਿਹਦੀ ਵਿਕਟ ਲੈਣਾ ਚਾਹੁੰਦੇ ਹੋ ਵਿਕਟ ਵੀ ਲਓ ਤੇ ਬੈਟ ਦੇ ਨਾਲ ਵੀ ਥੋੜਾ ਬਹੁਤਾ ਕਰ ਲੈਨੇ ਆ ਕੰਮ। ਹਾਂਜੀ ਆਲ ਰਾਉਂਡਰ ਆ। ਮੇਨ ਮੇਰੀ ਸਕਿੱਲ ਪ੍ਰਾਇਮਰੀ ਸਕਿੱਲ ਫਾਸਟ ਬੋਲਿੰਗ ਆ, ਬਟ ਫਾਸਟ ਬੋਲਿੰਗ ਆਲ ਰਾਉਂਡਰ ਆ ਤੇ ਮਿਡਲ ਆਰਡਰ ਖੇਲਦਾ ਆ। ਨਹੀਂ, ਸਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਨੇ ਤੁਹਾਡੇ ਨਾਲ ਨੇ ਜੀ, ਤੇ ਅਸੀਂ ਉਮੀਦ ਕਰਦੇ ਹਾਂ ਵੀ ਇਸ ਜਿਹੜਾ ਵਰਲਡ ਕੱਪ ਹੋਊਗਾ ਉਹਦੇ 'ਚ ਤੁਸੀਂ ਉਹਨਾਂ ਪਲੇਅਰਸ ਦੇ ਵਿੱਚੋਂ ਇੱਕ ਹੋਵੋ ਜਿਨ੍ਹਾਂ ਦਾ ਵਰਲਡ ਵਾਈਡ ਸਿੱਕਾ ਜੰਮੇ। ਬਿਲਕੁਲ ਹਾਂਜੀ ਇਹੀ ਨਹੀਂ ਵੀ ਹਾਂ ਵੀ ਤੁਸੀਂ ਇੱਕ ਆਪਣੇ ਕ੍ਰਿਕਟਰ ਨੂੰ ਲੈ ਲਈ ਵਿਕਟ ਜਾਂ ਮਾਰ ਲਏ ਚੌਕੇ ਛੱਕੇ, ਨਹੀਂ, ਟੀਮ ਨੂੰ ਜਿਤਾਓ, ਟੀਮ ਨੂੰ ਅੱਗੇ ਲੈ ਕੇ ਜਾਓ ਤੇ ਪੰਜਾਬੀਆਂ ਦਾ ਸਿੱਖਾਂ ਦਾ ਨਾਮ ਰੋਸ਼ਨ। ਹਾਂਜੀ ਨਹੀਂ ਡੈਫੀਨਿਟਲੀ ਬਹੁਤ ਪ੍ਰਾਈਡ ਮੂਮੈਂਟ ਆ ਆਪਣੇ। ਤੁਹਾਡੇ ਤੋਂ ਬਾਅਦ ਬਹੁਤ ਲੋਕਾਂ ਦੇ ਰਾਹ ਖੁੱਲਣਗੇ। ਬਿਲਕੁਲ ਤੁਸੀਂ ਬਹੁਤ ਮਾਡਲ ਬਣਨਾ ਹਾਲੇ। ਹਾਂਜੀ ਮੈਂ ਆਲਵੇਜ਼ ਲੁੱਕ ਐਟ ਇਟ ਕਿ ਮੈਨੂੰ ਮਹਾਰਾਜ ਨੇ ਇੱਕ ਦਰਜਾ ਦਿੱਤਾ ਕਿ ਮੈਂ ਆਪਣੀ ਕਮਿਊਨਿਟੀ ਨੂੰ ਰੈਪਰੈਜ਼ੈਂਟ ਕਰਦਾ ਆ ਇਸ ਲੈਵਲ ਤੇ। ਸੋ ਗੁੱਡ ਫੀਲ ਹੁੰਦਾ, ਆਪਣੀ ਕਮਿਊਨਿਟੀ ਦੇ ਵੀ ਬਹੁਤ ਲੋਕ ਆ ਕੇ ਤੁਹਾਨੂੰ ਸਪੋਰਟ ਕਰਦੇ ਆ ਤੇ if I can be you know a role model in our community that ਤੁਸੀਂ ਬਣ ਗਏ ਤੁਸੀਂ। ਤੇ ਜਦੋਂ ਤੁਸੀਂ ਵੇਖੋ ਜਦੋਂ ਬੋਲਿੰਗ ਕਰਨ ਉਤਰੇ ਨਾ ਤੇ ਪਹਿਲੇ ਓਵਰ 'ਚ ਹੀ ਕਿੱਲੀਆਂ ਉਖੜੀਆਂ ਫੇਰ ਵੇਖਿਓ। ਹਾਂਜੀ ਦੁਨੀਆ 'ਚ ਜੱਸੀ ਵਧੀਆ ਖੇਡੋ, ਆਪਣਾ ਬੈਸਟ ਦਿਓ। ਇਟਸ ਗੋਇੰ ਟੂ ਬੀ ਟਫ ਆਬਵੀਅਸਲੀ, ਤਗੜੀਆਂ ਟੀਮਾਂ ਦੇ ਨਾਲ ਆ ਤੇ ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਆ ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਹੋਪਫੁਲੀ ਅਗਲੀ ਵਾਰੀ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ ਹੋਵਾਂਗੇ ਤਾਂ ਹੋਰ ਵੀ ਜਿਹੜਾ ਨਾਮ ਆ ਤੁਹਾਡਾ ਚਮਕਿਆ ਹੋਊਗਾ। ਤੇ ਜਸਦੀਪ ਬਹੁਤ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ, ਬਹੁਤ ਥੈਂਕ ਯੂ ਮੈਨੂੰ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਜਸਦੀਪ ਸਿੰਘ ਜਿਨ੍ਹਾਂ ਨਾਲ ਆਪਾਂ ਜਿਹੜੀ ਗੱਲਬਾਤ ਕਰ ਰਹੇ ਸੀਗੇ ਤੇ ਇਸ ਟਾਈਮ ਟੈਕਸਸ ਦੇ ਵਿੱਚ ਆ, ਇਹਨਾਂ ਦਾ ਚੱਲ ਰਿਹਾ ਆ ਟੂਰਨਾਮੈਂਟ ਚੱਲ ਰਿਹਾ ਬੰਗਲਾਦੇਸ਼ ਦੇ ਨਾਲ ਮੈਚਸ ਜਿਹੜੇ ਉਹ ਚੱਲ ਰਹੇ ਆ ਤੇ ਬਸ ਹੁਣ ਅਗਲਾ ਵਰਲਡ ਕੱਪ ਆਇਆ ਖੜਾ। ਹਾਂਜੀ ਮੈਂ ਰਾਜਕਰਨਵੀਰ ਸਿੰਘ ਜੀ, ਮੈਂ ਉਹਨਾਂ ਦੀ ਗੱਲਬਾਤ ਨੂੰ ਟੋਕਣਾ ਨਹੀਂ ਚਾਹੁੰਦਾ, ਉਹਨਾਂ ਨੂੰ ਸੁਣਨਾ ਚਾਹੁੰਦੇ ਸੀ ਆਪਾਂ ਜੀ। ਬਿਲਕੁਲ ਮੈਨੂੰ ਜਿੰਨੇ ਮੋਟੀਵੇਸ਼ਨਲ ਕੋਟ ਆਪਾਂ ਪੜ੍ਹੇ ਜ਼ਿੰਦਗੀ ਦੇ ਵਿੱਚ ਸਾਰੇ ਮਤਲਬ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ, ਟਫ ਟਾਈਮ ਕ੍ਰੀਏਟ ਗ੍ਰੇਟ ਪੀਪਲ। ਚਲੋ ਆਪਾਂ ਉਹਨਾਂ ਨੂੰ ਮੂੰਹ ਤੇ ਕਹਿਣਾ ਨਹੀਂ ਸੀ ਚਾਹੁੰਦੇ ਇਹ ਗੱਲਾਂ ਕਈ ਵਾਰੀ, ਹਨਾ ਵੀ ਉਹ ਕਈ ਵਾਰੀ ਪਰਸਨਲੀ ਅਗਲਾ ਚੰਗੀਆਂ ਨਹੀਂ ਮੰਨਦਾ ਜਾਂ ਕਿਵੇਂ ਵੀ ਆ, ਪਰ ਇੰਨੀ ਸ਼ਾਨਦਾਰ ਕਹਾਣੀ, ਇੰਨੀ ਮੋਟੀਵੇਸ਼ਨਲ ਸਟੋਰੀ ਹੈ ਇਸ ਨੌਜਵਾਨ ਦੀ। ਔਰ ਜਿਹੜਾ ਆਪਾਂ ਚੜ੍ਹਦੀ ਕਲਾ ਦਾ ਜਿਵੇਂ ਮੈਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਹਨਾ ਵੀ ਇੰਨੇ ਟਫ ਟਾਈਮਸ ਦੇ ਵਿੱਚੋਂ ਲੰਘ ਕੇ ਫਾਈਨੈਂਸ਼ੀਅਲੀ ਤੁਸੀਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਹੋ। ਦੇਖੋ ਜੀ ਜਿਹੜਾ ਕੋਲਾ ਆ ਜਦੋਂ ਜਿੰਨਾ ਉੱਤੇ ਦਬਾਅ ਪਾਉਂਦੇ ਆ, ਜਿੰਨਾ ਉਹ ਪ੍ਰੈਸ਼ਰ 'ਚ ਹੁੰਦਾ ਉਹ ਹੀਰਾ ਬਣ ਜਾਂਦਾ। ਸੋ ਇਹ ਮੁੰਡਾ ਹੀਰਾ ਆ ਤੇ ਇਹਨੇ ਕਈਆਂ ਦੇ ਲਈ ਸੈਲਫ ਮੇਡ ਜਿਹਨੂੰ ਆਪਾਂ ਸੈਲਫ ਮੇਡ ਜਿੱਦਾਂ ਬਿਲਕੁਲ ਹੈ। ਤੇ ਸੋ ਗੱਲਬਾਤ ਆਪਣੀ ਜਾਰੀ ਰਹੂਗੀ, ਸਾਂਝੀ ਸਾਥ ਪ੍ਰੋਗਰਾਮ ਅੱਗੇ ਜਾਰੀ ਰਹੂਗਾ ਤੇ ਪਰ ਅੱਜ ਦੀ ਇਹ ਜਿਹੜੀ ਗੱਲਬਾਤ ਜਸਦੀਪ ਸਿੰਘ ਉਹਨਾਂ ਦੇ ਨਾਲ ਜੱਸੀ ਦੇ ਨਾਲ ਉਹ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਸਤਿ ਸ਼੍ਰੀ ਅਕਾਲ।